ਇੱਕ ਪਾਸੇ ਚਾਈਨਾ ਵਰਗੇ ਮੁਲਕਾਂ ਦੀ ਇੱਕ ਨਿੱਕੀ ਜੀ ਖਬਰ ਪਰਸੋਂ ਖਬਰ ਆਈ ਸੀ ਬਈ ਜੀ ਚਾਈਨਾ ਦੇ ਵਿੱਚ ਪੰਜਾਬੀ ਬੋਲੀ ਨੂੰ ਸਿਖਾਉਣ ਦਾ ਉੱਥੇ ਕੋਈ ਏਜੰਡਾ ਕੋਈ ਪ੍ਰੋਗਰਾਮ ਸਾਹਮਣੇ ਆਇਆ ਤੇ ਇਸ ਖਬਰ ਦੇ ਆਉਣ ਤੋਂ ਬਾਅਦ ਬਹੁਤ ਵੱਡੇ ਪੱਧਰ ਦੇ ਉੱਤੇ ਹੱਕ 'ਚ ਤੇ ਖਿਲਾਫ ਚਰਚਾ ਛਿੜੀ ਹੋਈ ਕਿ ਚੀਨ ਨੇ ਇਹ ਕੰਮ ਕਿਉਂ ਕੀਤਾ। ਕੇਸਾਧਾਰੀ ਹਿੰਦੂਆਂ ਨੂੰ, ਸਿੱਖੀ ਦੇ ਵੈਰੀਆਂ ਨੂੰ, ਸਿੱਖਾਂ ਦੇ ਘਰੇ ਜੰਮੇ ਹੋਏ ਗਦਾਰਾਂ ਨੂੰ ਪੂਰੀਆਂ ਮਿਰਚਾਂ ਲੱਗੀਆਂ ਪਈਆਂ। ਹੋਣਾ ਹਵਣਾ ਪਤਾ ਨਹੀਂ ਕੀ ਹੈ ਇਹਦੇ ਨਾਲ, ਪਰ ਇਹ ਆ ਇੱਕ ਗੱਲ ਜਿਹਦੇ ਨਾਲ ਨੈਰੇਟਿਵ ਹਿੱਲ ਜਾਂਦੇ। ਜਿਹੜੀ ਜੰਗ ਚੱਲ ਰਹੀ ਹੈ ਇਜ਼ਰਾਈਲ, ਅਮਰੀਕਾ ਤੇ ਈਰਾਨ ਦੀ, ਉਸ ਜੰਗ ਦਾ ਨਤੀਜਾ ਕੀ ਨਿਕਲੂ ਇਹ ਤਾਂ ਸਾਨੂੰ ਨਹੀਂ ਪਤਾ। ਪਰ ਇੱਕ ਗੱਲ ਤਾਂ ਹੈ ਨਾ ਕਿ ਜਦੋਂ ਵੀ ਇਸ ਧਰਤੀ ਉੱਤੇ ਇਹੋ ਜਿਹੀਆਂ ਜੰਗਾਂ, ਇਹੋ ਜਿਹੀ ਅੰਤਰਰਾਸ਼ਟਰੀ ਪੱਧਰ ਦੀ ਹਿਲਜੁਲ ਹੋਵੇਗੀ ਤਾਂ ਹਰ ਕੌਮ ਆਪਣੇ ਹਿੱਤਾਂ ਅਨੁਸਾਰ ਫੈਸਲੇ ਕਰਦੀ। ਸਾਡੀ ਕੌਮ ਦੇ ਹਿੱਤ ਇਸ ਗੱਲ 'ਚ ਨੇ ਕਿ ਸਾਡਾ ਵੱਖਰਾ ਆਜ਼ਾਦ ਮੁਲਕ ਸਿਰਜਣ ਦੇ ਲਈ ਕੌਣ ਸਾਡੇ ਕੰਮ ਆਉਂਦਾ, ਕੌਣ ਸਾਡੇ ਕੰਮ ਆ ਸਕਦਾ। ਜੱਗ ਜ਼ਾਹਿਰ ਹੈ ਕਿ ਅਮਰੀਕਾ ਨੇ ਬਹੁਤ ਵੱਡੀ ਪੱਧਰ ਦੇ ਉੱਤੇ ਹੋਰਨਾਂ ਕਈ ਮੁਲਕਾਂ ਵਾਂਗ ਸਿੱਖਾਂ ਨੂੰ, ਇੰਡੀਅਨ ਸਟੇਟ ਦੇ ਜ਼ੁਲਮਾਂ ਦੇ ਸਤਾਏ ਸਿੱਖਾਂ ਨੂੰ ਸਿਆਸੀ ਤੌਰ ਦੇ ਉੱਤੇ ਪਨਾਹ ਦਿੱਤੀ ਹੈ। ਇਹ ਗੱਲ ਸੱਚ, ਪਰ ਇਹ ਵੀ ਗੱਲ ਸੱਚ ਹੈ ਕਿ ਹੋਰਨਾਂ ਮੁਸਲਮਾਨਾਂ ਦੇ ਮੁਲਕਾਂ ਨਾਲੋਂ ਕੱਲਾ ਪਾਕਿਸਤਾਨ ਸੀ ਜਿਹਨੇ ਸਾਡੀ ਉਦੋਂ ਬਾਂਹ ਫੜੀ। ਸਾਰੀ ਦੁਨੀਆ ਜਿੰਨਾ ਮਰਜ਼ੀ ਸਾਨੂੰ ਚੰਗਾ ਕਵੇ, ਮਾੜਾ ਕਵੇ, ਪਰ ਜੋ ਸਾਡੇ ਲਈ ਪਾਕਿਸਤਾਨ ਨੇ ਲੱਤ ਲਾ ਕੇ, ਚਾਹੇ ਉਹ ਗੰਦਾ, ਮੰਗਾ, ਮਾੜਾ, ਭੁੱਖਾ, ਨੰਗਾ, ਜੋ ਮਰਜ਼ੀ ਹੈ, ਪਰ ਸਾਡੇ ਲਈ ਤਾਂ ਕਮਾਲ ਕਰਤੀ ਜੀ ਉਸ ਮੁਲਕ। ਜਦੋਂ ਤੁਹਾਡੇ ਜੁੱਤੀਆਂ ਪੈਂਦੀਆਂ ਹੋਣ, ਤੁਹਾਡੀਆਂ ਧੀਆਂ ਭੈਣਾਂ ਨੂੰ ਚੱਕ ਕੇ ਅਗਲੇ ਥਾਣਿਆਂ 'ਚ ਲਿਜਾ ਕੇ ਬੇਪੱਤ ਕਰਦੇ ਹੋਣ, ਉਦੋਂ ਉਹ ਮੁਲਕ ਤੁਹਾਡੇ ਲਈ ਲੱਤ ਲਾ ਕੇ ਖੜ ਜੇ, ਹੋਰ ਆਪਾਂ ਨੂੰ ਕੀ ਚਾਹੀਦਾ। ਜਿੱਥੇ ਉਹਦੇ ਨਾਲ ਕਿਸੇ ਗੱਲੋਂ ਵਖਰੇਵਾ ਹੋਏ ਉਹ ਕਰ ਲਾਂਗੇ, ਪਰ ਇਹ ਨਹੀਂ ਆਪਾਂ ਭੁੱਲ ਸਕਦੇ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਜਿਹੜੇ ਇੱਥੇ ਲੀਡਰ ਕਹਾਉਂਦੇ ਆ ਲੋਕ, ਉਹਨਾਂ ਦੇ ਕਈ ਬਿਆਨ ਬੜੇ ਅਜੀਬੋ-ਗਰੀਬ ਹੁੰਦੇ ਆ। ਜਿਵੇਂ ਪਿਛਲੇ ਦਿਨੀ ਭਾਰਤ ਦਾ ਗ੍ਰਹਿ ਮੰਤਰੀ ਮੋਗੇ ਆਇਆ ਸੀ ਅਮਿਤ ਸ਼ਾਹ, ਤੇ ਉਹਨੇ ਇੱਥੇ ਕਹਿਤਾ ਵੀ ਜੇ ਕਿਤੇ ਉਦੋਂ ਅਸੀਂ ਹੁੰਦੇ, ਸਾਡੀ ਚੱਲਦੀ ਹੁੰਦੀ, ਤੇ ਕਰਤਾਰਪੁਰ ਸਾਹਿਬ ਜਿਹੜਾ ਹੈਗਾ ਉਹ ਨਹੀਂ ਸੀ ਜਾਣ ਦਿੰਦੇ ਪਾਕਿਸਤਾਨ 'ਚ, ਆਹ ਨਹੀਂ ਸੀ ਹੋਣਾ, ਉਹ ਨਹੀਂ ਸੀ ਹੋਣਾ। ਸੱਚੀ ਗੱਲ ਤਾਂ ਸਭ ਨੂੰ ਪਤਾ ਹੀ ਆ ਵੀ ਜੇ ਕਿਤੇ ਇਹਨਾਂ ਦੀ ਚੱਲਦੀ ਹੁੰਦੀ ਤਾਂ ਸਿੱਖਾਂ ਦਾ ਤੇ ਸਿੱਖੀ ਦਾ ਹਾਲ ਉਦੋਂ ਕੀ ਹੋਣਾ ਸੀ। ਖੈਰ, ਉੱਥੇ ਜਿਹੜੇ ਬੈਠੇ ਸੀ ਧੂਤੇ, ਉਹਨਾਂ ਚੋਂ ਕਿਸੇ ਤੋਂ ਇਹ ਨਹੀਂ ਸਰਿਆ ਵੀ ਉੱਠ ਕੇ ਉਹਨੂੰ ਪੁੱਛ ਲੈਂਦੇ ਵੀ ਤੁਸੀਂ ਬਹੁਤੇ ਨਹੀਂ ਤਾਂ 500 ਦੇ ਕਰੀਬ ਸਾਡੇ ਗੁਰਦੁਆਰੇ ਨੇ ਜਿਹੜੇ ਦੱਬੀ ਬੈਠੇ, ਲਾਰੇ ਦੱਬੀ ਬੈਠੇ ਆ, ਹਿੰਦੂ ਦੱਬੀ ਬੈਠੇ। ਛੱਡੋ ਕਰਤਾਰਪੁਰ ਸਾਹਿਬ ਵਾਲੀ ਗੱਲ ਨੂੰ, ਉਹ ਅਸੀਂ ਦੇਖ ਲਾਂਗੇ ਕਿਵੇਂ ਕਰਨਾ। ਤੁਸੀਂ ਮਟਨ ਦੇ ਵਿੱਚ ਸਾਡਾ ਥਾਂ ਦੱਬਿਆ ਹੋਇਆ, ਜਿਹੜਾ ਅਨੰਤਨਾਗ ਦੇ ਵਿੱਚ, ਕਸ਼ਮੀਰ ਦੇ ਵਿੱਚ ਪਹਿਲੀ ਪਾਤਸ਼ਾਹੀ ਦਾ ਅਸਥਾਨ ਆ, ਉਹ ਸਾਡਾ ਸਾਰਾ ਥਾਂ ਤੁਸੀਂ ਬਾਹਮਣੋਂ ਦੱਬੀ ਬੈਠੇ ਹੋ। ਤੇ ਕਸ਼ਮੀਰ ਦੇ ਵਿੱਚ ਇਸੇ ਤਰੀਕੇ ਨਾਲ 150 ਦੇ ਕਰੀਬ ਗੁਰਦੁਆਰੇ ਆ। ਕਸ਼ਮੀਰ ਵਾਲਿਆਂ ਤੋਂ ਬਾਹਰ ਆ ਜਾਓ, ਸਿੱਕਮ ਦੇ ਵਿੱਚ ਗੁਰਦੁਆਰਾ ਡਾਂਗਮਾਰ ਸਾਹਿਬ, ਤੇ ਇੱਧਰ ਹਰਿਦੁਆਰ ਦੇ ਵਿੱਚ ਗੁਰਦੁਆਰਾ ਹਰ ਕੀ ਪੌੜੀ, ਤੇ ਗਵਾਲੀਅਰ ਦੇ ਕਿਲੇ ਵਿੱਚ ਜਿਹੜਾ ਇੱਕ ਗੁਰਦੁਆਰਾ ਸੀ, ਉਧਰ ਜਗਨਨਾਥਪੁਰੀ ਵਾਲਾ ਗੁਰਦੁਆਰਾ, ਤੇ ਇਵੇਂ 1984 ਮੌਕੇ ਹੋਰ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਜਿਹੜੇ ਨੇ, ਜਿਹੜੇ ਇਹ 500 ਨੇ, ਇਹਨਾਂ ਵਿੱਚੋਂ ਘੱਟੋ ਘੱਟ 15-20 ਬਾਰੇ ਤਾਂ ਸਾਰੀ ਕੌਮ ਨੂੰ ਪਤਾ। ਬਾਕੀਆਂ ਬਾਰੇ ਤਾਂ ਕਈ ਜਿਹੜੇ ਲਿਖਾਰੀ ਟਾਈਪ ਜਾਂ ਖੋਜੀ ਬੰਦੇ ਨੇ ਉਹ ਲਿਖਦੇ ਰਹਿੰਦੇ ਆ, ਲਿਸਟਾਂ ਵੀ ਛਪਦੀਆਂ ਰਹਿੰਦੀਆਂ ਨੇਗੀਆਂ ਵੀ ਆਹ ਗੁਰਦੁਆਰੇ ਜਿਹੜੇ ਨੇ ਬਾਹਮਣਾਂ ਨੇ ਦੱਬੇ ਹੋਏ ਨੇ। ਕੱਲ ਪਰਸੋਂ ਵੀ ਇੱਕ ਰਫੜ ਰੌਲਾ ਹੈਦਰਾਬਾਦ ਵਾਲੇ ਪਾਸੇ ਦਾ ਪੈਂਦਾ ਸੀਗਾ ਵੀ ਉੱਥੇ ਗੁਰਦੁਆਰਾ ਜਿਹੜਾ ਹੈਗਾ ਉਹ ਦੱਬਣ ਦੀ ਪ੍ਰਕਿਰਿਆ ਚੱਲ ਰਹੀ ਆ। ਸੋ ਗੁਰਦੁਆਰੇ ਖੋਹਣੇ, ਗੁਰਦੁਆਰੇ ਦੱਬਣੇ, ਜਿਹੜੀ ਹਿੰਦੂ ਤਵੀ ਸੋਚ ਵਾਲਿਆਂ ਦਾ ਸਭ ਤੋਂ ਪਹਿਲਾ ਏਜੰਡਾ ਰਿਹਾ,
ਉਹ ਜਦੋਂ ਇਹ ਭਕਾਈ ਮਾਰ ਰਹੇ ਹੁੰਦੇ ਨੇ ਕਿ ਅਸੀਂ ਜੀ ਕਰਤਾਰਪੁਰ ਸਾਹਿਬ ਨਹੀਂ ਜਾਣ ਦਿੰਦੇ, ਉਦੋਂ ਸਾਡੀ ਕੌਮ ਦੇ ਧੂਤੇ ਜਿਹੜੇ ਨੇ ਉਹ ਉੱਥੇ ਬੈਠੇ ਪਤਾ ਨਹੀਂ ਕਿਉਂ ਦੜ ਵੱਟ ਕੇ ਬੈਠੇ ਰਹਿੰਦੇ ਆ। ਇਹਨਾਂ ਨੂੰ ਕਿਉਂ ਨਹੀਂ ਸਵਾਲ ਕਰਦੇ ਕਿ ਤੁਸੀਂ ਇਹ ਜਵਲੀਆਂ ਛੱਡੋ, ਸੱਚ ਬੋਲਿਆ ਕਰੋ ਵੀ ਤੁਹਾਡਾ ਕੰਮ ਹੈਗਾ ਸਿੱਖਾਂ ਦੇ। ਇਹਨਾਂ ਦੇ ਦਿਲ ਦਿਮਾਗ 'ਚ ਗੱਲ ਤਾਂ ਇਹ ਬੜੀ ਹੋਈ ਆ ਬਈ ਦਰਬਾਰ ਸਾਹਿਬ ਜਿਹੜਾ ਹੈਗਾ ਉਹ ਤਾਂ ਹਿੰਦੂਆਂ ਦਾ ਤੀਰਥ ਵਾ। ਇਹ ਬੜੀ ਸਾਡੇ ਲਈ ਮੰਦਭਾਗੀ ਗੱਲ ਆ ਕਿ ਸਾਡੇ ਵੀ ਬਹੁਤ ਸਾਰੇ ਇਹੋ ਜਿਹੇ ਸੱਜਣ ਆਲੇ ਦੁਆਲੇ ਹੈਗੇ ਆ ਜਿਹੜੇ ਕਹਿੰਦੇ ਨੇ ਕਿ ਇਹ ਤਾਂ ਜੀ ਹਿੰਦੂ ਮਹਾਪੁਰਸ਼ਾਂ ਦਾ, ਦੇਵੀ ਦੇਵਤਿਆਂ ਦੇ ਉਪਕਾਰ ਸਦਕਾ ਦਰਬਾਰ ਸਾਹਿਬ ਜਿਹੜਾ ਅਸਥਾਨ ਆ ਅੰਮ੍ਰਿਤਸਰ ਹੋਂਦ ਵਿੱਚ ਆਇਆ। ਸੋ ਜਿਹੜੀਆਂ ਗੱਲਾਂ ਦੇ ਨਾਲ ਬ੍ਰਾਹਮਣਵਾਦ ਨੂੰ ਸਿੱਖੀ 'ਚ ਘੁਸਪੈਠ ਕਰਨ ਦਾ ਰਾਹ ਮਿਲਦਾ, ਉਹ ਗੱਲਾਂ ਕਰਨ ਕਰਾਉਣ ਵਾਲੇ ਜੀ ਜੋ ਮਰਜ਼ੀ ਬਣੇ ਫਿਰਨ, ਉਹਨਾਂ ਨੂੰ ਕੌਮ ਦੇ ਹਿੱਤਾਂ ਦਾ ਖਲਵਾੜ ਕਰਨ ਦਾ ਖਮਿਆਜਾ ਜਿਹੜਾ ਹੈਗਾ ਕੌਮ ਵੱਲੋਂ ਭੁਗਤਣਾ ਹੀ ਚਾਹੀਦਾ। ਸਿੱਧੀ ਜੀ ਗੱਲ ਹੈ, ਗੁਰੂ ਨਾਨਕ ਪਾਤਸ਼ਾਹ ਨੇ ਹਿੰਦੂਆਂ ਤੋਂ ਆਜ਼ਾਦ ਇੱਕ ਇਹੋ ਜਿਹਾ ਧਰਮ ਆਰੰਭਿਆ, ਜੇ ਇੱਕ ਇਹੋ ਜਿਹਾ ਮਨੁੱਖ, ਖਾਲਸਾ ਮਨੁੱਖ ਦੀ ਘਾੜਤ ਸਿੱਖ ਧਰਮ ਨੇ ਘੜੀ, ਤੇ ਇੱਕ ਇਹੋ ਜਿਹਾ ਫਲਸਫਾ ਦਿੱਤਾ ਜਿਹੜਾ ਸਿੱਧੇ ਤੌਰ ਤੇ ਬ੍ਰਾਹਮਣਵਾਦ ਦੀਆਂ ਜੜ੍ਹਾਂ ਵੱਢਣ ਵਾਲਾ, ਜਿਹਦੇ ਬਾਰੇ ਹਰ ਇੱਕ ਸ਼ਖਸ ਨੂੰ ਚੰਗੀ ਤਰ੍ਹਾਂ ਚਾਨਣ ਹੈ ਤੇ ਬ੍ਰਾਹਮਣਵਾਦੀਆਂ ਨੂੰ ਵੀ ਪਤਾ ਹੈ। ਤੇ ਇਸ ਗੱਲ ਦੇ ਵਿੱਚ ਕੋਈ ਸ਼ੱਕ ਸੁਭਾ ਨਹੀਂ ਕਿ ਬ੍ਰਾਹਮਣਵਾਦ ਅਤੇ ਗੁਰਮਤ ਦੀ ਸਿੱਧਮ ਸਿੱਧੀ ਟੱਕਰ ਆ। ਹੁਣ ਜਿਵੇਂ ਬੋਧੀਆਂ ਨੂੰ ਉਹਨਾਂ ਨੇ ਹੜੱਪਿਆ, ਉਵੇਂ ਹੜੱਪਣ ਦੇ ਲਈ ਜਿਹੜੀਆਂ ਉਹ ਗੱਲਾਂ ਕਰਦੇ ਆ, ਉਹੋ ਜਿਹੀਆਂ ਗੱਲਾਂ ਕਰਨ ਕਰਾਉਣ ਦੇ ਲਈ ਸਾਡੀ ਕੌਮ ਦੇ ਵਿੱਚੋਂ ਬਥੇਰੇ ਉਹਨਾਂ ਨੂੰ ਤਿੱਤਰ ਬਟੇਰੇ ਮਿਲ ਜਾਂਦੇ ਆ। ਜਿਵੇਂ ਕਈ ਨਿਹੰਗ ਬਾਣੇ ਵਾਲੇ ਇਹਨਾਂ ਦਿਨਾਂ ਦੇ ਵਿੱਚ ਸਿੱਖਾਂ ਨੂੰ ਮੱਤਾਂ ਦੇਣ ਲੱਗੇ ਹੋਏ ਨੇ ਕਿ ਹਿੰਦੂ ਦੇਵੀ ਦੇਵਤੇ, ਹਿੰਦੂ ਤੀਰਥ ਸਥਾਨ ਤੇ ਹਿੰਦੂ ਧਰਮ ਜਿਹੜਾ ਹੈ ਉਹ ਤੋਂ ਬਗੈਰ ਸਿੱਖਾਂ ਦਾ ਬਚਣਾ ਕੁਛ ਨਹੀਂ। ਇੱਕ ਪਾਸੇ ਅਮਿਤ ਸ਼ਾਹ ਵਰਗੇ ਕਹਿੰਦੇ ਨੇ ਕਿ ਜੇ 9ਵੇਂ ਪਾਤਸ਼ਾਹ ਜਾਂ ਸਿੱਖ ਕੌਮ ਨੇ ਤੇਗ ਨਾ ਚੱਕੀ ਹੁੰਦੀ ਤੇ 9ਵੇਂ ਪਾਤਸ਼ਾਹ ਨੇ ਸ਼ਹਾਦਤ ਨਾ ਦਿੱਤੀ ਹੁੰਦੀ ਤਾਂ ਹਿੰਦੂ ਧਰਮ ਕਿਤੇ ਲੱਭਣਾ ਨਹੀਂ ਸੀ, ਹਿੰਦੂਆਂ ਦਾ ਖੁਰਾ ਖੋਜ ਮਿਟ ਚੁੱਕਿਆ ਹੋਣਾ ਸੀ। ਦੂਜੇ ਪਾਸੇ ਸਾਡੀ ਕੌਮ ਦੇ ਵਿੱਚੋਂ ਨਕਲੀ ਨਿਹੰਗ ਪੈਦਾ ਹੋ ਚੁੱਕੇ ਆ ਜਿਹੜੇ ਕਹਿੰਦੇ ਨੇ ਸਿੱਖੀ ਬਚੂ ਤਾਂ ਜੇ ਆਪਾਂ ਹਿੰਦੂ ਦੇਵੀ ਦੇਵਤਿਆਂ ਦਾ ਸਤਿਕਾਰ ਕਰਾਂਗੇ। ਇੱਕ ਗੱਲ ਬੜੀ ਸਪਸ਼ਟ ਹੈ ਕਿ ਅਸੀਂ ਕਿਸੇ ਦੇ ਧਰਮ ਦੇ ਸਰੋਕਾਰਾਂ ਦਾ ਤਿਰਸਕਾਰ ਕਰਨ ਦੇ ਸਦਾ ਖਿਲਾਫ ਹਾਂ, ਪਰ ਸਾਨੂੰ ਇਸ ਗੱਲ ਦਾ ਬੜੀ ਭਲੀ ਭਾਂਤ ਪਤਾ ਹੈ ਕਿ ਸਿੱਖ ਧਰਮ ਨਾ ਤਾਂ ਹਿੰਦੂ ਦੇਵੀ ਦੇਵਤਿਆਂ ਦਾ ਸਤਿਕਾਰ ਕਰਨ ਦਾ ਹੋਕਾ ਦਿੰਦਾ, ਨਾ ਉਹਨਾਂ ਅਵਤਾਰਾਂ ਦਾ ਜਿਨ੍ਹਾਂ ਨੂੰ ਹਿੰਦੂ ਭਾਈਚਾਰਾ ਆਪਣੇ ਰਹਿਬਰ ਮੰਨਦਾ ਉਹਨਾਂ ਦਾ ਸਤਿਕਾਰ ਕਰਨ ਦਾ ਹੋਕਾ ਦਿੰਦਾ। ਰਾਮਚੰਦਰ, ਕ੍ਰਿਸ਼ਨ ਜਾਂ ਹੋਰ ਜਿੰਨੇ ਅਵਤਾਰ ਮੰਨੇ ਜਾਂਦੇ ਆ ਇਹਨਾਂ ਦੇ, ਜਾਂ ਜਿੰਨੇ ਦੇਵੀ ਦੇਵਤੇ ਨੇ, ਉਹਨਾਂ ਸਾਰਿਆਂ ਦੇ ਬਾਰੇ ਸਾਨੂੰ ਕਦੇ ਕਿਸੇ ਗੁਰੂ ਸਾਹਿਬ ਨੇ ਨਹੀਂ ਕਿਹਾ ਹੈਗਾ ਕਿ ਇਹਨਾਂ ਨੂੰ ਮੱਥੇ ਟੇਕਿਓ। ਇਹ ਜ਼ਰੂਰ ਕਿਹਾ ਕਿ ਇਹ ਅਲੱਗ-ਅਲੱਗ ਵੇਲਿਆਂ ਦੇ ਵਿੱਚ ਰਾਜੇ ਹੋਏ ਨੇ, ਜੁਗਾ ਜੁਗਾ ਕੇ ਰਾਜੇ ਕੀਨੇ ਗਾਵੇ ਕਰ ਅਵਤਾਰੀ, ਵੀ ਇਹਨਾਂ ਨੂੰ ਅਵਤਾਰ ਮੰਨ ਕੇ ਹਿੰਦੂ ਭਾਈਚਾਰਾ ਸਤਿਕਾਰ ਦਿੰਦਾ। ਪਰ ਆਪਾਂ ਸਾਰਿਆਂ ਨੇ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਤੇ ਦੀਦਾਰ ਖਾਲਸੇ ਕਾ। ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਕਿਸੇ ਨੂੰ ਰੱਬ ਮੰਨ ਕੇ, ਗੁਰੂ ਮੰਨ ਕੇ ਮੱਥਾ ਨਹੀਂ ਟੇਕਣਾ। ਤੇ ਇਹ ਵੀ ਮੱਤ ਦਿੱਤੀ ਆ ਕਿ ਉਹ ਮੂੰਹ ਜਲ ਜਾਵੇ ਜਿਹੜਾ ਕਹਿੰਦਾ ਰੱਬ ਜੰਮਦਾ ਤੇ ਮਰਦਾ। ਸੋ ਅਵਤਾਰਵਾਦ ਨੂੰ ਮੰਨਣ ਵਾਲੇ ਹਿੰਦੂ ਭਾਈਚਾਰੇ ਨੂੰ ਹੱਕ ਆ ਉਹ ਆਪਦੇ ਅਵਤਾਰਾਂ ਦਾ ਜਿੰਨਾ ਮਰਜ਼ੀ ਸਤਿਕਾਰ ਕਰਨ, ਪਰ ਕੇਸਾਧਾਰੀ ਹਿੰਦੂ ਜਾਂ ਸਨਾਤਨੀ ਸਿੱਖ ਜਾਂ ਸਿੱਖੀ ਦੇ ਦੁਸ਼ਮਣ ਜੇ ਸਾਨੂੰ ਮੱਤਾਂ ਦੇਣ ਤੁਰ ਪੈਣ ਕਿ ਆਪਾਂ ਨੂੰ ਜੀ ਰਾਮਚੰਦਰ, ਕ੍ਰਿਸ਼ਨ ਅਤੇ ਹੋਰ ਦੇਵੀ ਦੇਵਤਿਆਂ ਦੇ ਸਤਿਕਾਰ ਕਰਨੇ ਚਾਹੀਦੇ ਆ, ਇਹ ਕੌਮ ਦੀ ਪਿੱਠ 'ਚ ਛੁਰਾ ਮਾਰਨ ਵਾਲੀ ਗੱਲ ਹੈ। ਐਵੇਂ ਹੀ ਜਿਹੜੀਆਂ ਲਿਖਤਾਂ ਜਾਂ ਜਿਹੜੀਆਂ ਤਕਰੀਰਾਂ ਸਿੱਖਾਂ ਦਾ ਹਿੰਦੂਕਰਨ ਕਰਦੀਆਂ ਨੇ, ਉਹ ਸਾਰੇ ਲੋਕ ਜਿਹੜੇ ਕਰਦੇ ਨੇ ਇਹ ਤਕਰੀਰਾਂ, ਜਿਹੜੇ ਸੁਣਦੇ ਆ ਤੇ ਜਿਹੜੇ ਮੰਨਦੇ ਆ, ਉਹ ਵੀ ਖਾਲਸਾ ਪੰਥ ਲਈ ਗਦਾਰ ਨੇ। ਸੋ ਇਹ ਕਹਿਣਾ ਕਿ ਜੀ
ਜਿਹੜਾ ਦਰਬਾਰ ਸਾਹਿਬ ਆ ਇਹ ਤਾਂ ਹਿੰਦੂਆਂ ਦਾ ਤੀਰਥ ਵਾ, ਇਹ ਤਾਂ ਜੀ ਫਲਾਣੇ ਰਿਸ਼ੀ ਨੇ ਐ ਕਰਤਾ ਸੀ, ਫਲਾਣੇ ਨੇ ਉਹ ਕਰਤਾ ਸੀ। ਇਹ ਗੱਲਾਂ ਚਾਹੇ ਜਿਹਨੇ ਮਰਜੀ ਜਦੋਂ ਜਿਵੇਂ ਮਰਜੀ ਲਿਆਂਦੀਆਂ ਹੋਣ, ਇਹਨਾਂ ਨੂੰ ਪ੍ਰਚਾਰਨਾ ਖਾਲਸੇ ਦੇ ਨਿਆਰੇ ਵੱਖਰੇ ਤੇ ਹਿੰਦੂ ਧਰਮ ਤੋਂ ਆਜ਼ਾਦ ਸਾਰੇ ਕਾਸੇ ਦੇ ਉੱਤੇ ਪਰੋਲਾ ਫੇਰਨ ਵਾਲੀ ਗੱਲ ਆ। ਸਿੱਧੀ ਜੀ ਗੱਲ ਹੈ, ਜਿਹੜੀ ਵੀ ਗੱਲ ਦੇ ਨਾਲ ਸਿੱਖਾਂ ਦਾ ਹਿੰਦੂਕਰਨ ਹੋ ਸਕਦਾ ਹੈ, ਉਹ ਚਾਹੇ ਜਿਹਨੇ ਮਰਜ਼ੀ ਕੀਤੀ ਆ, ਕਿੰਨਾ ਵੀ ਮਰਜ਼ੀ ਉਹਦਾ ਬੀਤੇ ਦੌਰ ਵਿੱਚ ਸਤਿਕਾਰ ਰਿਹਾ ਹੋਵੇ। ਅੱਜ ਦੇ ਕਿਉਂਕਿ ਜਦੋਂ ਜਾਗੋ ਉਦੋਂ ਹੀ ਸਵੇਰਾ। ਹੁਣ ਸਾਡੀ ਕੌਮ ਨੂੰ ਇਹ ਸਮਝ ਲੱਗ ਚੁੱਕੀ ਹੈ ਕਿ ਹਿੰਦੂ ਇਜ਼ਮ ਸਿੱਖ ਇਜ਼ਮ ਨੂੰ ਹੜੱਪਣ ਦੇ ਲਈ ਬੜੀ ਲੰਮੀ ਮਾਰ ਦੀਆਂ ਸਾਜ਼ਿਸ਼ਾਂ ਬੁੜੀ ਬੈਠਾ। ਪਿਛਲੀਆਂ ਸਦੀਆਂ ਵਿੱਚ ਇਹੋ ਜਿਹੀਆਂ ਲਿਖਤਾਂ, ਇਹੋ ਜਿਹੀਆਂ ਗੱਲਾਂ ਪ੍ਰਚਾਰੀਆਂ ਗਈਆਂ ਜਿਹੜੀਆਂ ਅੱਜ ਸਾਡੇ ਬਹੁਤ ਸਾਰੇ ਬੰਦਿਆਂ ਨੂੰ ਉਲਝਾ ਲੈਂਦੀਆਂ ਨੇ। ਟੀਵੀ ਚੈਨਲਾਂ ਦੇ ਉੱਤੇ ਜਾਂ ਕਈ ਹੋਰਨਾਂ ਥਾਵਾਂ ਤੇ ਇਹੋ ਜਿਹੇ ਜਿਹੜੇ ਭੌਂਕੜ ਜੇ ਕਿਸਮ ਦੇ ਲੰਡੂ ਜੇ ਕਿਸਮ ਦੇ ਬੰਦੇ ਵਿਦਵਾਨ ਸਿੱਖ ਬਣ ਕੇ ਬਹਿ ਜਾਂਦੇ ਆ, ਜਿਨ੍ਹਾਂ ਨੂੰ ਅਗਲੇ ਸੌਖਾ ਹੀ ਉਲਝਾ ਲੈਂਦੇ ਆ। ਮੈਂ ਅੱਗੇ ਵੀ ਕਈ ਵਾਰੀ ਗੱਲ ਕਰਦਾ ਹੁੰਨਾ, ਪੰਥ ਨੂੰ ਸਮਰਪਿਤ, ਕੌਮ ਦੀ ਅੱਡਰੀ ਵਿਲੱਖਣ ਹੋਂਦ ਹਸਤੀ ਨੂੰ ਸਮਰਪਿਤ, ਗੁਰਮਤ ਦੇ ਗਿਆਤਾ, ਸਿੱਖ ਇਤਿਹਾਸ ਤੇ ਫਲਸਫੇ ਦੇ ਗਿਆਤਾ ਕਿਸੇ ਸਿੱਖ ਨੂੰ ਭਾਰਤੀ ਚੈਨਲਾਂ ਵਾਲੇ ਨੇੜੇ ਨਹੀਂ ਲੱਗਣ ਦਿੰਦੇ। ਉਹਨਾਂ ਨੂੰ ਚਾਹੀਦੇ ਆ ਉਹ ਲੰਡੂ ਜੇ ਸਿੱਖ ਜਿਨ੍ਹਾਂ ਨੂੰ ਧੇਲੇ ਦੀ ਅਕਲ ਨਾ ਹੋਵੇ ਤੇ ਹਰ ਵੇਲੇ ਉਹ ਇਸੇ ਫਿਕਰ 'ਚ ਮਰੇ ਪਏ ਹੁੰਦੇ ਆ ਟੀਵੀ ਦੇ ਉੱਤੇ ਕਿ ਕਿਤੇ ਸਾਨੂੰ ਦੇਸ਼ ਦੇ ਦੁਸ਼ਮਣ ਨਾ ਮੰਨ ਲਿਆ ਜਾਵੇ। ਇਸ ਗੱਲ ਤੋਂ ਬਚਣ ਲਈ ਉਹ ਹਿੰਦੂਆਂ ਦੇ ਸਿੱਖ ਧਰਮ ਉੱਤੇ ਹਮਲਿਆਂ ਮੌਕੇ ਵੀ ਐਵੇਂ ਹੀ ਕਰੀ ਜਾਣਗੇ, ਕਦੇ ਠੋਕ ਵਜਾ ਕੇ ਸਟੈਂਡ ਨਹੀਂ ਲੈਂਦੇ। ਜਦੋਂ ਅਮਿਤ ਸ਼ਾਹ ਭਕਾਈ ਮਾਰ ਰਿਹਾ ਸੀ, ਜਿਹੜੇ ਉਦੋਂ ਚੁੱਪ ਕਰਕੇ ਬੈਠੇ ਰਹੇ, ਉਹਨਾਂ ਤੋਂ ਕੀ ਆਸ ਕਰਨੀ ਬਣਦੀ। ਪਰ ਇਹੋ ਜਿਹੀਆਂ ਗੱਲਾਂ ਕੱਲਾ ਅਮਿਤ ਸ਼ਾਹ ਨਹੀਂ ਗਪੋੜੇ ਛੱਡਦਾ ਕਿ ਜਦੋਂ ਅਸੀਂ ਹੁੰਦੇ ਤਾਂ ਕਰ ਦਿੰਦੇ। ਅੱਜ ਦੇ ਅਖਬਾਰਾਂ 'ਚ ਆਪਣੇ ਭਗਵੰਤ ਮਾਨ ਨੇ ਵੀ ਸੱਪ ਕੱਢਿਆ ਹੋਇਆ। ਅਜੀਤ ਅਖਬਾਰ ਪਿਆ ਮੇਰੇ ਸਾਹਮਣੇ, ਫਰੰਟ ਪੇਜ ਤੇ ਉਹਦੀ ਖਬਰ ਆ, ਕਹਿੰਦਾ ਜੇਕਰ ਭਗਤ ਸਿੰਘ ਪਹਿਲੇ ਪ੍ਰਧਾਨ ਮੰਤਰੀ ਹੁੰਦੇ ਤਾਂ ਦੇਸ਼ ਦਾ ਨਕਸ਼ਾ ਹੀ ਕੁਝ ਹੋਰ ਹੁੰਦਾ। ਹੁਣ ਇਹ ਸ਼ਹੀਦੇ ਆਜਮ ਭਗਤ ਸਿੰਘ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹੁੰਦੇ। ਹੁਣ ਇਹ ਆਪਾਂ ਨੂੰ ਸਭ ਨੂੰ ਪਤਾ ਕਿ ਸਰਦਾਰ ਭਗਤ ਸਿੰਘ 1947 ਤੋਂ 20-25 ਸਾਲ ਪਹਿਲਾਂ ਫਾਂਸੀ ਚੜ ਚੁੱਕਿਆ ਸੀ। ਇਤਿਹਾਸਕ ਤੌਰ ਤੇ ਸਰਦਾਰ ਭਗਤ ਸਿੰਘ ਜਿਹੜਾ ਹੈ ਉਹ ਜਿਸ ਜਜ਼ਬੇ ਤਹਿਤ ਅੰਗਰੇਜ਼ ਖਿਲਾਫ ਲੜਿਆ, ਜਿਵੇਂ ਉਹਨੇ ਫਾਂਸੀ ਕਬੂਲ ਕੀਤੀ, ਉਹਦੇ ਉੱਤੇ ਦੁਨੀਆ ਦੇ ਵਿੱਚ ਉਹਦਾ ਸਤਿਕਾਰ ਆ ਤੇ ਕਰਨਾ ਵੀ ਚਾਹੀਦਾ। ਇਹ ਵੀ ਗੱਲ ਆਪਣੇ ਸਭ ਦੇ ਸਾਹਮਣੇ ਆ ਕਿ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਨੇ ਸਰਦਾਰ ਭਗਤ ਸਿੰਘ ਨਾਲ ਆਪਦੀ ਮੇਲ ਮੁਲਾਕਾਤ ਬਾਰੇ ਜੇਲ੍ਹ ਚਿੱਠੀਆਂ ਕਿਤਾਬ ਦੇ ਵਿੱਚ ਬੜੀ ਡਿਟੇਲ ਵਿੱਚ ਲਿਖਿਆ। ਹੁਣ ਸਰਦਾਰ ਭਗਤ ਸਿੰਘ ਜਿਸ ਆਜ਼ਾਦੀ ਲਈ ਅੰਗਰੇਜ਼ ਦੇ ਨਾਲ ਲੜਦਾ ਹੋਇਆ ਆਪਦੀ ਜਾਨ ਕੁਰਬਾਨ ਕਰ ਗਿਆ, ਉਹਦੇ ਬਾਰੇ ਜੇ ਤੁਸੀਂ ਉਹਦੇ ਵਿਚਾਰ ਪੜ੍ਹੋ, ਉਹਦੀਆਂ ਕਿਤਾਬਾਂ, ਉਹਦੀਆਂ ਲਿਖਤਾਂ ਪੜ੍ਹੋ, ਤਾਂ ਉਹਦੀ ਕੁਰਬਾਨੀ ਦਾ ਜਿੰਨਾ ਮਰਜ਼ੀ ਸਤਿਕਾਰ ਕਰਦੇ ਹੋਈਏ ਸਰਦਾਰ ਭਗਤ ਸਿੰਘ ਦੀ ਦਾ, ਪਰ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਆਪਾਂ ਨੂੰ ਉਹਦੇ ਨਾਲੋਂ ਵਿਚਾਰਾਂ ਦਾ ਵਖਰੇਵਾ ਕਰਨਾ ਪੈਂਦਾ। ਪੰਜਾਬੀ ਬੋਲੀ ਬਾਰੇ ਜਾਂ ਕਈ ਹੋਰ ਮਸਲਿਆਂ ਬਾਰੇ ਸਰਦਾਰ ਭਗਤ ਸਿੰਘ ਦੀ ਸਮਝ ਅੱਜ ਦੇ ਮਨੁੱਖ ਨੂੰ ਵਾਰਾ ਨਹੀਂ ਖਾਂਦੀ। ਇਹਦਾ ਮਤਲਬ ਇਹ ਨਹੀਂ ਕਿ ਸਰਦਾਰ ਭਗਤ ਸਿੰਘ ਨੂੰ ਅਸੀਂ ਛੁਟਿਆ ਰਹੇ ਹਾਂ। ਕਿਸੇ ਵੀ ਮਨੁੱਖ ਨਾਲ ਵਿਚਾਰਾਂ ਦਾ ਵਖਰੇਵਾ ਹੋਣਾ, ਚਾਹੇ ਉਹ ਜਿਉਂਦਾ ਤੇ ਚਾਹੇ ਉਹ ਨਹੀਂ ਹੈ, ਜਾਂ ਕੋਈ ਵੀ ਮਨੁੱਖ ਕਿੰਨਾ ਵੀ ਇਤਿਹਾਸ ਵਿੱਚ ਸਤਿਕਾਰਿਆ ਜਾਂਦਾ ਹੋਵੇ, ਉਹਦੇ ਨਾਲੋਂ ਵਿਚਾਰਾਂ ਦਾ ਵਖਰੇਵਾ ਹੋਣ ਦਾ ਅਰਥ ਇਹ ਨਹੀਂ ਹੁੰਦਾ ਕਿ ਉਹਦਾ ਤੁਸੀਂ ਤਿਰਸਕਾਰ ਕਰਦੇ ਹੋ। ਜੇਕਰ ਮਹਾਤਮਾ ਗਾਂਧੀ, ਜਿਹਨੂੰ ਮਹਾਤਮਾ ਕਹਿ ਕੇ ਪੂਰੀ ਸਿੱਖ ਕੌਮ ਨੂੰ ਬੇਵਕੂਫ ਬਣਾਇਆ ਗਿਆ, ਉਹ ਸਾਡੀ ਕੌਮ ਲਈ ਮਹਾਤਮਾ ਸਾਬਤ ਨਹੀਂ ਹੋਏ। ਜੇ ਉਹਦੇ ਵਿਚਾਰਾਂ ਨਾਲ ਸਾਡੀ ਕੌਮ 'ਚ ਅਸਹਿਮਤੀ ਹੈ ਤੇ ਜਿਹੜੇ ਲੋਕ ਉਹਦਾ ਸਤਿਕਾਰ ਕਰਦੇ ਆ, ਉਹਨਾਂ ਨੂੰ ਪਤਾ ਕਿ ਸਿੱਖਾਂ ਨੂੰ ਕੀ ਤਕਲੀਫ ਆ, ਉਹ ਤਾਂ ਉਲਟਾ
ਖੁਸ਼ ਹੁੰਦੇ ਆ ਕਿ ਸਿੱਖੋ ਕਹੀ ਚੱਲੋ ਤੁਸੀਂ ਕਿ ਉਹ ਅੱਧ ਨੰਗਾ ਸੀ, ਉਹ ਚਰਖਾ ਚਲਾਉਂਦਾ ਸੀ। ਤੁਹਾਡੀ ਤਾਂ ਮੰਜੀ ਠੋਕ ਗਿਆ ਨਾ ਸਿੱਖੋ। ਸਾਡਾ ਨੰਗਾ ਭੁੰਗਾ ਗਾਂਧੀ ਸਾਨੂੰ ਇੱਕ ਇਹੋ ਜਿਹਾ ਮੁਲਕ ਦੇ ਗਿਆ ਜਿੱਥੇ ਅਸੀਂ ਵੱਡੀਆਂ ਵੱਡੀਆਂ ਜਿਹੜੀਆਂ ਕੌਮਾਂ ਨੇ, ਇਸ ਮੁਲਕ ਵਿੱਚ ਮੁਸਲਮਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਪਰ ਹਿੰਦੂਆਂ ਨੇ ਜਿਸ ਤਰੀਕੇ ਨਾਲ ਅਪਰ ਕਲਾਸ ਬ੍ਰਾਹਮਣਵਾਦੀ ਹਿੰਦੂ ਨੇ ਮੁਸਲਮਾਨਾਂ ਦਾ ਜੋਣਾ ਦੁੱਭਰ ਕੀਤਾ ਹੋਇਆ, ਇਹ ਹਾਲਾਤ ਕਿਵੇਂ ਬਣੇ? ਇਹ ਉਸ ਗਾਂਧੀ ਨੇ ਬਣਾਏ ਜਿਹਨੂੰ ਆਪਾਂ ਕਹਿੰਦੇ ਆ ਜੀ ਉਹ ਤਾਂ ਨੰਗਾ ਰਹਿੰਦਾ ਸੀ। ਅੰਗਰੇਜ਼ ਕੌਮ ਨੂੰ, ਈਸਾਈ ਕੌਮ ਨੂੰ ਇੱਥੇ ਅੱਜ ਜਿਸ ਤਰੀਕੇ ਨਾਲ ਬਜਰੰਗ ਦਲ ਵਾਲੇ ਧੂਹੀ ਫਿਰਦੇ ਆ, ਜਿਹੜੀਆਂ ਨਨਸ ਨੇ ਜਾਂ ਇਹਨਾਂ ਦੇ ਗਿਰਜੇ ਆ, ਜਿਵੇਂ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ, ਜਿਸ ਤਰੀਕੇ ਨਾਲ ਗ੍ਰਾਹਮ ਸਟੇਂਜ ਤੇ ਉਹਦੇ ਪਰਿਵਾਰ ਨੂੰ ਸਾੜਿਆ, ਇਹ ਸਾਰਾ ਕੁਝ ਆਪਣੇ ਸਾਹਮਣੇ ਹੈ। ਤੇ ਉਸ ਤਰ੍ਹਾਂ ਦੇ ਹਾਲਾਤ ਕਿ ਈਸਾਈ ਭਾਈਚਾਰਾ ਬੇਵਸਤੇ ਲਾਚਾਰ ਆ ਹਿੰਦੂ ਜ਼ੁਲਮਾਂ ਦੇ ਸਾਹਮਣੇ, ਇਹ ਕਿਹਨੇ ਬਣਾ ਕੇ ਦਿੱਤਾ? ਇਹ ਉਸ ਗਾਂਧੀ ਵਰਗਿਆਂ ਦੇ ਪੈਰੋਂ ਬਣਿਆ ਮਾਹੌਲ, ਜਿਹਨੂੰ ਆਪਾਂ ਕਹਿੰਦੇ ਉਹਨੂੰ ਅਕਲ ਨਹੀਂ ਸੀ। ਆਪਾਂ ਕਹੀ ਚੱਲੋ ਵੀ ਉਹ ਨੰਗਾ ਰਹਿੰਦਾ ਸੀ, ਪਰ ਆਪਣੀ ਕੌਮ ਨੂੰ ਜਿੱਥੇ ਜਿਹੜੇ ਖੂਹ ਚੋਂ ਸੁੱਟ ਗਿਆ, ਝੂਠ ਬੋਲਿਆ, ਹੇਰਾ ਫੇਰੀ ਠੱਗੀ ਵਾਲੀ ਬੋਲੀ ਬੋਲੀ, ਜੋ ਮਰਜ਼ੀ ਕੀਤਾ, ਆਪਾਂ ਨੂੰ ਐ ਟਿਕਾਣੇ ਲਿਆ ਕੇ ਸੁੱਟ ਗਿਆ। ਤੇ ਆਪਾਂ ਪਿੱਟੀ ਚੱਲੋ ਵੀ ਉਹਨੂੰ ਅਕਲ ਨਹੀਂ ਸੀ, ਉਹ ਤਾਂ ਨੰਗਾ ਸੀ, ਬੱਕਰੀ ਰੱਖੀ ਸੀ ਉਹਨੇ, ਚਰਖਾ ਰੱਖਿਆ ਸੀ। ਆਪਣੇ 3 ਫੁੱਟੀ ਸ੍ਰੀ ਸਾਹਿਬ ਵਾਲੇ, ਵੱਡੀਆਂ ਦਸਤਾਰਾਂ ਵਾਲੇ, ਸੋਹਣੇ ਲਿਬਾਸ ਵਾਲੇ, ਚਾਹੇ ਸਰਦਾਰ ਬਲਦੇਵ ਸਿੰਘ ਸੀ, ਚਾਹੇ ਮਾਸਟਰ ਤਾਰਾ ਸਿੰਘ ਸੀ, ਤੇ ਚਾਹੇ ਹੋਰ ਸਾਡੇ ਆਗੂ ਸੀ 1947 ਮੌਕੇ, ਆਪਣੇ ਪੱਲੇ ਗੁਲਾਮੀ ਪਾ ਕੇ ਗਏ। ਉਹਨਾਂ ਦੇ ਗਾਂਧੀ ਨੇ ਉਹਨਾਂ ਨੂੰ ਇਹੋ ਜਿਹਾ ਰਾਜ ਭਾਗ ਦਿੱਤਾ ਜਿੱਥੇ ਉਹਨਾਂ ਦੀ ਤੂਤੀ ਬੋਲਦੀ ਹੈ। ਤੇ ਉਹਨਾਂ ਲਈ ਤਾਂ ਭਾਈ ਗਾਂਧੀ ਫਿਰ ਮਹਾਤਮਾ ਵੀ ਆ ਤੇ ਹੋਰ ਵੀ ਸਭ ਕੁਝ ਆ, ਰਾਸ਼ਟਰਪਿਤਾ ਕਹਿਣਗੇ। ਜਦੋਂ ਆਪਾਂ ਕਲਪਦੇ ਆ ਉਹ ਖੁਸ਼ ਹੁੰਦੇ ਆ। ਜਦੋਂ ਆਪਾਂ ਗਾਂਧੀ ਨਾਲੋਂ ਵੱਖਰੇ ਵਿਚਾਰ ਰੱਖਦੇ ਆ, ਸੈਂਕੜੇ ਗੱਲਾਂ ਤੇ ਅੱਜ ਸਾਡੀ ਕੌਮ ਦੇ ਵਿੱਚ ਉਹਦੇ ਨਾਲੋਂ ਵੱਖਰੇ ਹੁੰਦੇ, ਤਾਂ ਆਪਣੀ ਕੌਮ ਦਾ ਕੋਈ ਉਹ ਪਰਵਾਹ ਨਹੀਂ ਕਰਦਾ ਵੀ ਇਹ ਕੀ ਕਹਿੰਦੇ। ਇਵੇਂ ਹੀ ਬਹੁਤ ਸਾਰੀਆਂ ਕਿਤਾਬਾਂ ਨੇ, ਡਾਕਟਰ ਗੁਰਮੀਤ ਸਿੰਘ ਦੀ ਕਿਤਾਬ ਗਾਂਧੀ ਐਂਡ ਦਾ ਸਿਕਸ, ਬਟਰੇਲ ਵਾਲੀਆਂ ਕਿਤਾਬਾਂ, ਉਹ ਸਾਰੀਆਂ ਦੁਨੀਆ 'ਚ ਨੇ। ਹੁਣ ਗੱਲ ਆਉਂਦੀ ਹੈ ਕਿ ਸਰਦਾਰ ਭਗਤ ਸਿੰਘ ਦੇ ਵਿਚਾਰ ਜਿਹੜੇ ਸੀ ਉਹ ਗਾਂਧੀ ਨਾਲੋਂ ਵੱਖਰੇ ਸੀ। ਦੋਨੇ ਇੱਕ ਦੂਜੇ ਨਾਲ ਟਕਰਾਉਂਦੇ ਰਹੇ, ਪਰ ਕਦੇ ਗਾਂਧੀ ਦੇ ਚੇਲਿਆਂ ਨੇ ਤੇ ਕਦੇ ਸਰਦਾਰ ਭਗਤ ਸਿੰਘ ਦੇ ਚੇਲਿਆਂ ਨੇ ਇੱਕ ਦੂਜੇ ਦੇ ਗਾਟੇ ਨਹੀਂ ਲਾਹੇ। ਹਾਂ, ਇਹ ਗੱਲ ਉਹ ਦੋਨੇ ਧਿਰਾਂ ਜਾਣਦੀਆਂ ਨੇ ਕਿ ਗਾਂਧੀ ਆਪਦੀ ਥਾਂ ਤੇ ਭਗਤ ਸਿੰਘ ਆਪਦੀ ਥਾਂ ਤੇ, ਦੋਨੇ ਜਾਣੇ ਹਿੰਦੂਇਜ਼ਮ ਦੇ ਲਈ ਕੰਮ ਕਰ ਗਏ। ਚਾਹੇ ਗਾਂਧੀ ਭਾਰਤ ਵਿੱਚ ਆਜ਼ਾਦ ਇਸ ਮੁਲਕ ਦਾ ਆਹ ਢਾਂਚਾ ਸਿਰਜਣ ਤੋਂ ਪਹਿਲਾਂ ਹੀ ਚੜ੍ਹਾਈ ਕਰ ਗਿਆ, ਮਾਰਿਆ ਗਿਆ, ਪਰ ਜਿਹੜੇ ਮੁਲਕ ਦੀ ਸਿਰਜਣਾ ਲਈ ਉਹ ਕੰਮ ਕਰਦਾ ਰਿਹਾ, ਆ ਮੇਰੇ ਕੋਲੇ ਕਿਤਾਬ ਪਈ ਆ, ਮੇਰੇ ਸੁਪਨੋਂ ਕਾ ਭਾਰਤ, ਉਹ ਹਿੰਦੂ ਰਾਸ਼ਟਰ ਹੀ ਸੀ। ਤੇ ਜਿਹੜਾ ਸਰਦਾਰ ਭਗਤ ਸਿੰਘ ਸੀ ਉਹ ਵੀ ਉਹੋ ਜਿਹਾ ਹੀ ਸਿਸਟਮ ਖੜਾ ਕਰਨ ਨੂੰ ਫਿਰਦਾ ਸੀ। ਤੇ ਆ ਜਿਹੜਾ ਮੁੱਖ ਮੰਤਰੀ ਪੰਜਾਬ ਦਾ ਕਹਿ ਰਿਹਾ ਕਿ ਜੇ ਭਗਤ ਸਿੰਘ ਮੁੱਖ ਮੰਤਰੀ, ਆਪਣਾ ਪ੍ਰਧਾਨ ਮੰਤਰੀ ਹੁੰਦਾ ਭਾਰਤ ਦਾ, ਪਹਿਲਾ ਨਕਸ਼ਾ ਹੀ ਕੁਝ ਹੋਰ ਹੋਣਾ ਸੀ, ਇਹਨੂੰ ਪੁੱਛ ਲਓ, ਇਹ ਸਾਨੂੰ ਸਮਝਾ ਦੇਵੇ ਕਿ ਸਰਦਾਰ ਭਗਤ ਸਿੰਘ ਜੇ ਮੁੱਖ ਮੰਤਰੀ, ਪ੍ਰਧਾਨ ਮੰਤਰੀ ਕੁਝ ਵੀ ਬਣ ਜਾਂਦਾ, ਉਹ ਪੰਥ ਦਾ ਜਾਂ ਪੰਜਾਬ ਦਾ ਕੀ ਭਲਾ ਕਰ ਦਿੰਦਾ। ਪੰਥ ਅਤੇ ਪੰਜਾਬ ਦੇ ਲਈ 1947 ਤੋਂ ਪਹਿਲਾਂ ਵਾਲੇ ਬਹੁਤੇ ਲੀਡਰਾਂ ਦਾ ਜਿਹੜਾ ਵਿਚਾਰ ਆ, ਜਦੋਂ ਪੜ੍ਹਦੇ ਆ, ਕਿਉਂਕਿ ਪੜ੍ਹਨਾ ਤਾਂ ਆਪਣੀ ਕੌਮ ਨੇ ਹੈ ਨਹੀਂ। ਅੱਜ ਇੱਕ ਖਾਲਿਸਤਾਨੀ ਆਗੂ ਨਾਲ ਮੇਰੀ ਚਰਚਾ ਹੋ ਰਹੀ ਸੀ, ਉਹ ਚਾਹੁੰਦੇ ਸੀ ਕਿ ਖਾਲਿਸਤਾਨ ਦੇ ਇਸ਼ੂ ਤੇ ਜਿੰਨੀਆਂ ਕਿਤਾਬਾਂ ਨੇ ਉਹਨਾਂ ਨੂੰ ਇਕੱਠਾ ਕਰਕੇ ਇੱਕ ਤਾਂ ਸੈਮੀਨਾਰਾਂ ਦੀ ਲੜੀ ਤੋਰੀਏ,
ਦੂਜਾ ਉੱਥੇ ਇਹ ਕਿਤਾਬਾਂ ਰੱਖਿਆ ਕਰੀਏ ਤੇ ਨੌਜਵਾਨ ਪੜ੍ਹਨ। ਮੈਂ ਉਹਨਾਂ ਦੇ ਵਿਚਾਰ ਤੋਂ ਪੁੱਛਿਆ ਕਿ ਤੁਹਾਡੀ ਗੱਲ ਚੰਗੀ ਆ, ਮੈਂ ਲਿਸਟ ਵੀ ਬਣਾ ਦਿੰਨਾ। ਖਾਲਿਸਤਾਨ ਸੰਘਰਸ਼ ਨਾਲ ਸੰਬੰਧਿਤ ਬਹੁਤ ਸਾਰੀਆਂ ਕਿਤਾਬਾਂ ਨੇ ਜਿਨ੍ਹਾਂ ਦੀ ਲੋੜ ਹੈ, ਜਿਹੜੀਆਂ ਨੌਜਵਾਨਾਂ ਨੂੰ ਪੜ੍ਹਨੀਆਂ ਚਾਹੀਦੀਆਂ। ਖਾਸ ਤੌਰ ਦੇ ਉੱਤੇ ਜਿਹੜੇ ਪਟਿਆਲੇ ਯੂਨੀਵਰਸਿਟੀ ਵੀਸੀ ਰਹੇ ਨੇ, ਦਿੱਲੀ ਵਾਲੇ ਡਾਕਟਰ ਜਸਪਾਲ ਸਿੰਘ, ਉਹਨਾਂ ਦੀ ਇੱਕ ਕਿਤਾਬ ਆ ਰਾਜ ਦਾ ਸਿੱਖ ਸੰਕਲਪ। ਮਤਲਬ ਸਿੱਖ ਫਲਸਫੇ ਵਿੱਚ, ਸਿੱਖ ਇਤਿਹਾਸ ਅਨੁਸਾਰ ਰਾਜ ਦਾ, ਸਟੇਟ ਦਾ ਸੰਕਲਪ ਕੀ ਆ, ਰਾਜ ਦਾ ਸਿੱਖ ਸੰਕਲਪ। ਇਹ ਡਾਕਟਰ ਜਸਪਾਲ ਸਿੰਘ ਦਾ PhD ਦਾ ਥੀਸਸ ਸੀਗਾ, ਜਿਹੜਾ ਬਾਅਦ ਚ ਕਿਤਾਬੀ ਰੂਪ ਚ ਛਪਿਆ। ਔਰ ਮੇਰੀ ਨਜ਼ਰ ਦੇ ਵਿੱਚ ਰਾਜ ਬਾਰੇ, ਸਿੱਖ ਧਰਮ ਦੇ ਅਨੁਸਾਰ ਰਾਜ ਭਾਗ ਬਾਰੇ ਸਭ ਤੋਂ ਜਿਹੜੀ ਅਹਿਮ ਕਿਤਾਬ ਜਾਂ ਬੈਸਟ ਕਿਤਾਬ ਆ ਉਹ ਇਹ। ਤੇ ਇਹੋ ਜਿਹੀਆਂ ਹੋਰ ਬਹੁਤ ਸਾਰੀਆਂ ਕਿਤਾਬਾਂ ਨੇ। ਮੈਂ ਉਹ ਸੱਜਣ ਨਾਲ ਜਦੋਂ ਗੱਲ ਕਰ ਰਿਹਾ ਸੀ, ਅਖੀਰ ਤੇ ਮੈਂ ਉਹਨੂੰ ਆਖਿਆ ਵੀ ਤੁਸੀਂ ਕਿਤਾਬਾਂ ਜਿਹੜੀਆਂ ਨੇ ਉਸ ਸੱਜਣਾ ਨੂੰ ਦਿਓ, ਉਹ ਪੜ੍ਹਨ। ਪੜ੍ਹ ਕੇ ਤੇ ਸੈਮੀਨਾਰ ਚਰਚਾ ਹੋਵੇ, ਚੰਗੀ ਗੱਲ ਹੈ। ਪਰ ਸਾਡੀ ਕੌਮ ਦੀ ਬਦਕਿਸਮਤੀ ਇਹ ਹੈ ਕਿ ਸਾਡੇ ਬਹੁਤੇ ਭਰਾ, ਈਵਨ ਕਿ ਖਾਲਿਸਤਾਨੀ ਸਫਾ 'ਚ ਵੀ ਵਿਚਰਦੇ ਭਰਾ, ਪੜ੍ਹਨ ਵਾਲੇ ਪਾਸੇ ਨੂੰ ਆਉਂਦੇ ਹੀ ਨਹੀਂ। ਪੜ੍ਹਨਾ ਚਾਹੀਦਾ, ਖਾਸ ਤੌਰ ਦੇ ਉੱਤੇ ਸਾਡੇ ਧਰਮ ਬਾਰੇ, ਸਾਡੇ ਫਲਸਫੇ ਬਾਰੇ ਤੇ ਸਾਡੀਆਂ ਹੋਰ ਬਹੁਤ ਸਾਰੀਆਂ ਦੁਨੀਆ ਦੀਆਂ ਹੋਰ ਗੱਲਾਂ ਬਾਰੇ ਗਿਆਨ ਹੋਣਾ ਚਾਹੀਦਾ। ਟੀਵੀ ਦੇ ਉੱਤੇ ਜਾਂ ਹੋਰਨਾਂ ਮੌਕਿਆਂ ਉੱਤੇ ਬਹਿਸ ਕਰਨ ਵਾਲੇ ਸਾਡੇ ਕੋਲ ਬਹੁਤ ਹੀ ਜ਼ਿਆਦਾ ਜਰਖੇਜ ਦਿਮਾਗ, ਜਹੀਨ ਬੰਦੇ ਹੋਣੇ ਚਾਹੀਦੇ। ਮੈਂ ਪਹਿਲਾਂ ਕਹਿ ਕੇ ਹਟਿਆ ਨਾ ਕਿ ਬਹੁਤ ਹਲਕੇ ਤੇ ਬਹੁਤ ਹੀ ਲੰਡੂ ਕਿਸਮ ਦੇ ਬੰਦੇ ਸਿੱਖਾਂ ਚੋਂ ਬਿਠਾ ਕੇ ਚੈਨਲਾਂ ਤੇ ਪੂਰੀ ਕੌਮ ਦਾ ਜਲੂਸ ਕਢਵਾਉਂਦੇ ਅਗਲੇ। ਉਹ ਕਦੇ ਚੱਜ ਹਲ ਦਾ ਬੰਦਾ ਨਹੀਂ ਸੱਦਣਗੇ। ਜਦੋਂ ਪਿੱਛੇ ਜੇ KPS ਗਿੱਲ ਦੀ ਭਰਜਾਈ ਤੇ ਉਹਦੇ ਘਰ ਭਰਾ ਨੇ ਉਹ ਬਹਿਸ ਛੇੜੀ, ਕੁਝ ਟੀਵੀ ਚੈਨਲਾਂ ਵਾਲਿਆਂ ਨੂੰ ਬਾਹਰਲੇ ਮੁਲਕਾਂ ਤੋਂ ਸਾਡੇ ਇੱਥੇ ਭਰਾਵਾਂ ਨੇ ਫੋਨ ਕੀਤੇ, ਬਾਹਰਲੇ ਭਰਾਵਾਂ ਨੇ, ਕਹਿੰਦੇ ਵੀ ਤੁਸੀਂ ਘਮਾਣ ਨਾਲ ਜਾ ਕੇ ਗੱਲ ਕਰੋ। KPS ਗਿੱਲ ਪੰਜਾਬ ਦਾ ਬੁੱਚੜ ਕਿਤਾਬ ਉਹਨੇ ਲਿਖੀ ਹੈ ਤੇ ਅਸੀਂ ਤੁਹਾਡੇ ਚੈਨਲ ਨੂੰ ਅੱਡ-ਅੱਡ ਮੌਕਿਆਂ ਦੇ ਉੱਤੇ ਦਸਵੰਧ ਭੇਜਦੇ ਰਹੇ ਹਾਂ। ਇਹ ਕਿਵੇਂ ਹੋ ਗਿਆ ਬਈ KPS ਗਿੱਲ ਦਾ ਭਰਾ ਤੇ ਉਹਦੀ ਭਰਜਾਈ ਸਾਡੀ ਪੂਰੀ ਕੌਮ ਦੀ ਹੇਠੀ ਕਰਨ ਵਾਲੀਆਂ ਗੱਲਾਂ ਕਰ ਜਾਣ? ਹੋਰ ਵੀ ਤੁਹਾਨੂੰ ਦੱਸਦੇ ਆ, ਤੁਸੀਂ ਇਹਨਾਂ ਲੋਕਾਂ ਕੋਲੇ ਜਾਓ। ਮੈਨੂੰ ਬਾਹਰੋਂ ਫੋਨ ਆਏ, ਘਮਾਣ ਸਾਹਿਬ ਤਿਆਰ ਰਹੋ, ਤੁਹਾਡੇ ਕੋਲੇ ਫਲਾਨਾ ਇੰਟਰਵਿਊ ਕਰਨ ਆਏਗਾ। ਮੈਂ ਉਹਨਾਂ ਨੂੰ ਆਖਿਆ ਵੀ ਉਹਨਾਂ ਨੇ ਨਹੀਂ ਆਉਣਾ। ਤੇ ਵਾਕਿਆ ਹੀ ਮੇਰੀ ਗੱਲ ਸੱਚੀ ਸਾਬਤ ਹੋਈ। ਕਿਉਂ? ਕਿਉਂਕਿ ਉਹਨਾਂ ਨੂੰ ਉਹ ਬੰਦੇ ਨਹੀਂ ਚਾਹੀਦੇ ਜਿਹੜੇ ਖਾਲਸਾ ਪੰਥ ਦਾ ਜਾਂ ਖਾਲਿਸਤਾਨ ਦਾ ਸਹੀ ਪੱਖ ਪੇਸ਼ ਕਰ ਸਕਦੇ ਹੋਣ। ਉਹਨਾਂ ਨੂੰ ਜਾਂ ਤਾਂ ਬਿਲਕੁਲ ਹੀ ਉਹ ਬੰਦੇ ਨਹੀਂ ਚਾਹੀਦੇ ਜਿਨ੍ਹਾਂ ਨੂੰ ਅਕਲ ਹੀ ਨਾ ਹੋਵੇ, ਉਹ ਜਾਂ ਤਾਂ ਪੇਸ਼ ਕਰੋ, ਜਾਂ ਉਹ ਲੈ ਕੇ ਆਓ ਜਿਨ੍ਹਾਂ ਨੂੰ ਬਿਠਾ ਕੇ ਦੁਨੀਆ ਦੇ ਵਿੱਚ ਇਹ ਸੁਨੇਹਾ ਦਿੱਤਾ ਜਾਵੇ ਵੀ ਆਹ ਦੇਖੋ, ਆਹ ਹੁੰਦੇ ਆ ਖਾਲਸੇ, ਆਹ ਹੁੰਦੇ ਆ ਖਾਲਿਸਤਾਨੀ। ਇਹ ਇੱਕ ਬਹੁਤ ਹੀ ਡੂੰਗੀ ਗਿਣੀ ਮਥੀ ਸਕੀਮ ਆ ਕਿ ਸਹੀ ਤੇ ਸੱਚੇ ਲੋਕਾਂ ਨੂੰ ਪੇਸ਼ ਕਰਨ ਦੀ ਥਾਂ ਹਲਕੇ ਬੰਦੇ ਲੈ ਕੇ ਆਓ। ਇਸੇ ਗੱਲ ਦੇ ਤਹਿਤ ਮੈਂ ਬੜੀ ਪੀੜ ਮੰਨਦਾ ਕਿ ਸਾਡੀ ਕੌਮ ਦੇ ਵਿੱਚ ਪੰਥਕ ਸਫਾ 'ਚ ਵਿਚਰਦੇ ਲੋਕਾਂ ਦਾ ਵੀ ਪੜ੍ਹਨ ਲਿਖਣ ਵਾਲਾ ਰੁਝਾਨ ਨਹੀਂ ਰਿਹਾ। ਜਦੋਂ ਮੈਂ ਨਾਭੇ ਜੇਲ੍ਹ ਹੁੰਦਾ ਸੀ, ਮੇਰੇ ਚੱਕੀ ਦੇ ਵਿੱਚ ਇੱਕ ਬਹੁਤ ਵੱਡਾ ਬੈਗ ਸੀ, 2000 ਤੋਂ ਉੱਪਰ ਕਿਤਾਬਾਂ ਸੀ ਤੇ ਮੈਂ ਇੱਕ ਰਜਿਸਟਰ ਲਾਇਆ ਹੋਇਆ ਸੀ। ਅਕਸਰ ਉਹ ਹੋਰਨਾਂ ਚੱਕੀਆਂ ਵਾਲੇ, ਹੋਰਨਾਂ ਬੈਰਕਾਂ ਵਾਲੇ ਕਿਤਾਬਾਂ ਲੈ ਜਾਂਦੇ ਸੀ ਤੇ ਪੜ੍ਹਦੇ ਸੀ। ਤੇ ਖਾਸ ਤੌਰ ਦੇ ਉੱਤੇ ਸਰੂਪ ਸਿੰਘ ਨਾਰੰਗ ਇੰਗਲੈਂਡ ਵਾਲਿਆਂ ਦੀ ਕਿਤਾਬ ਖਾਲਿਸਤਾਨ ਦੀ ਲੋੜ ਕਿਉਂ, ਇਵੇਂ ਹੀ ਪਾਲ ਸਿੰਘ ਭੁੱਲਰ ਜਿਨ੍ਹਾਂ ਦੀ ਕਿਤਾਬ ਸੀ ਖਾਲਿਸਤਾਨੀ ਸੰਘਰਸ਼ ਫੇਲ ਕਿਉਂ ਹੋਇਆ, ਤੇ ਇੱਕ ਉਹਨਾਂ ਦੀ ਕਿਤਾਬ ਸੀ ਬਈ ਸਿੱਖ ਕੌਮ ਦੇ ਸੱਚੇ ਸੂਰਮੇ। ਇਹੋ ਜੀਆਂ ਕਿਤਾਬਾਂ ਅਸੀਂ ਉੱਥੇ ਜੇਲ੍ਹ 'ਚ ਸਾਰੇ ਪੜ੍ਹਦੇ। ਤੇ ਜਦੋਂ ਪੜ੍ਹਨੇ ਤਾਂ ਬਾਅਦ ਵਿੱਚ ਨੌਜਵਾਨਾਂ ਨੇ ਚਰਚਾ ਕਰਨੀ ਕਿ ਆਹ ਕਿਤਾਬਾਂ ਤਾਂ ਸਾਡੇ ਸਾਰਿਆਂ ਦੇ ਰੱਟੇ ਲੱਗੀਆਂ ਹੋਣੀਆਂ ਚਾਹੀਦੀਆਂ। ਮੈਂ ਉਹਨਾਂ ਨੂੰ ਬੇਨਤੀ ਕਰਨੀ ਕਿ ਯਾਰ ਤੁਹਾਨੂੰ ਤਾਂ ਪਹਿਲਾਂ ਪੜ੍ਹ ਕੇ ਤੁਹਾਨੂੰ ਆਉਣੀਆਂ ਚਾਹੀਦੀਆਂ ਸੀ। ਤੇ ਅਸੀਂ ਉੱਥੇ ਜੇਲ੍ਹ 'ਚ ਗੱਲ ਕਰਦੇ ਹੁੰਦੇ ਸੀ ਕਿ CIA ਸਟਾਫ ਦੇ ਵਿੱਚ ਲੰਡੂ ਜਾਂ ਹੋਮਗਾਰਡੀਆ ਵੀ ਸਾਡੀ ਕੌਮ ਦੇ ਕਹਿੰਦੇ ਕਹਾਉਂਦੇ ਬੰਦੇ ਦੇ ਸਾਹਮਣੇ ਖੜ ਕੇ ਉਹਨੂੰ
ਵੰਗਾਰ ਰਿਹਾ ਹੁੰਦਾ ਕਿ ਤੈਨੂੰ ਅਕਲ ਨਹੀਂ, ਤੈਨੂੰ ਪਤਾ ਹੀ ਨਹੀਂ ਹੈਗਾ ਕਿਸੇ ਗੱਲ ਦਾ। ਤੇ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਕੁਰਬਾਨੀ ਤੇ ਦ੍ਰਿੜਤਾ ਪੱਖੋਂ, ਕੌਮ ਲਈ ਸੀਸ ਵਾਰਨ ਦੇ ਪੱਖੋਂ ਸਾਡੇ ਬੰਦੇ ਕੋਈ ਕਸਰ ਨਹੀਂ ਛੱਡਦੇ। ਪਰ ਦੂਜੇ ਪਾਸੇ ਸਾਡੇ 'ਚ ਇਹ ਘਾਟ ਆ ਕਿ ਸਾਡੇ ਕੋਲੇ ਗਿਆਨ ਜਾਂ ਪੜ੍ਹਨ ਲਿਖਣ ਵਾਲਾ ਪੱਖ ਜਿਹੜਾ ਉਹ ਕਮਜ਼ੋਰ ਆ। ਸੋ ਜਿਹੜੀ ਗੱਲ ਮੇਰੀ ਉਹ ਖਾਲਿਸਤਾਨੀ ਭਰਾ ਨਾਲ ਚੱਲਦੀ ਸੀ, ਉਹਨੂੰ ਵੀ ਮੈਂ ਇਹੀ ਬੇਨਤੀ ਕਰ ਰਿਹਾ ਸੀ ਕਿ ਆਪਣੇ ਬੰਦੇ ਪੜ੍ਹਦੇ ਨਹੀਂ ਹੈਗੇ। ਤੇ ਦੂਜੇ ਪਾਸੇ ਸਾਡੀਆਂ ਪੰਥਕ ਸਫਾਂ ਦੇ ਪੈਰਲਲ ਚੱਲਣ ਵਾਲੇ ਕੋ ਸੱਜਣ, ਜਿਨ੍ਹਾਂ ਦੀ ਮੈਨੂੰ ਕਦੇ ਸਮਝ ਨਹੀਂ ਲੱਗੀ ਕਿ ਉਹ ਖਾਲਿਸਤਾਨ ਦੇ ਹੱਕ 'ਚ ਨੇ ਜਾਂ ਉਹ ਖਿਲਾਫ ਨੇ। ਕਨਫਿਊਜ਼ਡ ਉਹ ਨੇ ਜਾਂ ਮੈਂ ਆ, ਮੈਨੂੰ ਨਹੀਂ ਸਮਝ ਲੱਗੀ। ਪਰ ਉਹਨਾਂ ਨੇ ਪਿਛਲੇ 2-3 ਮਹੀਨਿਆਂ ਤੋਂ ਬੜਾ ਝੰਡਾ ਚੱਕਿਆ ਹੋਇਆ ਕਿ ਸਿੱਖ ਕੋਈ ਫਿਰ ਖਾਲਿਸਤਾਨ ਬਾਰੇ ਵਿਜ਼ਨ ਡਾਕੂਮੈਂਟ ਬਣਾਉਣ ਨਾ ਜੀ। ਉਹ ਜੀ ਇੱਕ ਪੇਜ ਦਾ ਕੋਈ ਵਰਕਾ ਹੀ ਕੋਈ ਲਿਖ ਕੇ ਦਿਖਾ ਦਿਓ ਜੀ। ਪਹਿਲਾਂ ਪਹਿਲਾਂ ਮੈਨੂੰ ਬੜਾ ਇਹ ਤੇ ਆਇਆ ਕਰੇ ਵੀ ਦੁਨੀਆ ਦੇ ਵਿੱਚ ਕੋਈ ਹੈ ਇਹੋ ਜੀ ਕੌਮ। ਆ ਇੰਡੀਆ ਜਦੋਂ ਆਜ਼ਾਦ ਹੋਇਆ, ਇਹਨਾਂ ਨੇ ਕਿੰਨੇ ਕੁ ਵਿਜ਼ਨ ਡਾਕੂਮੈਂਟ ਬਣਾ ਕੇ ਲੋਕਾਂ ਨੂੰ ਦਿਖਾਏ ਵੀ ਤੁਸੀਂ ਭਾਈ ਜੇ ਆਪਣਾ ਅੰਗਰੇਜ਼ ਚਲੇ ਗਿਆ, ਹਿੰਦੁਸਤਾਨ ਬਣ ਗਿਆ ਤਾਂ ਇਹੋ ਜਿਹਾ ਬਣਾਵਾਂਗੇ। ਆ ਪਾਕਿਸਤਾਨ ਬਣਿਆ ਜਾਂ ਦੁਨੀਆ ਦੇ ਹੋਰ ਕਿੰਨੇ ਕੁ ਮੁਲਕ ਨੇ। ਮੈਂ ਜਿਹੜੇ ਸਰੋਤੇ ਵੀਰ ਨੇ ਇਹਨਾਂ ਨੂੰ ਬੇਨਤੀ ਕਰ ਦਿੰਦਾ, ਮੈਨੂੰ ਜ਼ਰੂਰ ਦੱਸਿਓ ਜੀ ਵੀ ਜਦੋਂ ਅਮਰੀਕਾ, ਕੈਨੇਡਾ, ਇੰਗਲੈਂਡ ਜਾਂ ਕੋਈ ਵੀ ਹੋਰ ਮੁਲਕ ਜਿਹੜੇ ਬਣੇ, ਉੱਥੇ ਲੜਨ ਵਾਲੇ ਲੋਕ ਜਿਹੜੇ ਉਸ ਮੁਲਕ ਦੀ ਸਿਰਜਣਾ ਲਈ ਕੋਈ ਸੰਘਰਸ਼ ਕਰ ਰਹੇ ਸੀ, ਉਹਨਾਂ ਨੇ ਕੋਈ ਪਹਿਲਾਂ ਬਣਾ ਕੇ ਆਊਟਲਾਈਨ ਬਣਾ ਕੇ, ਇਹ ਕੋਈ ਵੋਟਾਂ ਦਾ ਏਜੰਡਾ ਥੋੜੀ ਹੈ। ਜਿਸ ਬੰਦੇ ਨੂੰ ਖਾਲਿਸਤਾਨ ਦੇ ਬਾਰੇ ਆ ਸਾਰੇ ਖੂਨ ਖਰਾਬੇ ਤੋਂ ਬਾਅਦ, ਇਸ ਡੁੱਲੇ ਹੋਏ ਲਹੂ ਤੋਂ ਬਾਅਦ ਵੀ ਸਮਝ ਨਹੀਂ ਲੱਗੀ ਕਿ ਖਾਲਿਸਤਾਨ ਕੀ ਹੋਊਗਾ ਤੇ ਖਾਲਿਸਤਾਨ ਦਾ ਅਰਥ ਕੀ ਹੈ, ਉਹਨੂੰ ਚਾਹੇ 10 ਕਰੋੜ ਕਿਤਾਬਾਂ ਪੜ੍ਹਾ ਦਿਓ, ਉਹਨੇ ਨਹੀਂ ਮੰਨਣਾ। ਜਿਹਨੂੰ ਆ 1984 ਤੋਂ ਬਾਅਦ ਜਦੋਂ ਗਲਾਂ 'ਚ ਟਾਇਰ ਪਾਏ, ਜਦੋਂ ਧੀਆਂ ਭੈਣਾਂ 3 ਮਹੀਨੇ ਦੀ ਬੱਚੀ ਤੋਂ 90 ਸਾਲ ਦੀ ਮਾਂ ਤੱਕ ਨੂੰ ਅਗਲਿਆਂ ਨੇ ਬਖਸ਼ਿਆ ਨਹੀਂ, ਉਦੋਂ ਆਪੇ ਪਤਾ ਲੱਗ ਗਿਆ ਕਿ ਖਾਲਿਸਤਾਨ ਕਿਉਂ ਜ਼ਰੂਰੀ ਹੈ। ਉਦੋਂ ਆਪੇ ਹੀ ਸਮਝ ਲੱਗ ਗਈ ਕਿ ਜਿੱਥੇ ਜ਼ੁਲਮ ਨਹੀਂ ਹੋਊਗਾ, ਜਿੱਥੇ ਅਤਿਆਚਾਰ ਨਹੀਂ ਹੋਊਗਾ, ਜਿੱਥੇ ਕਿਸੇ ਨੂੰ ਉਹਦੇ ਧਰਮ ਕਰਕੇ ਕਿ ਤੂੰ ਹਿੰਦੂ ਆ, ਤੂੰ ਫਲਾਨਾ ਆ, ਜਿੱਥੇ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਲਈ, ਜ਼ੁਲਮ ਲਈ ਥਾਂ ਨਹੀਂ ਹੋਊਗੀ, ਜਿੱਥੇ ਸੁਖੀ ਬਸੇ ਮਸਕੀਨੀ ਆ, ਬੇਗਮਪੁਰਾ ਤੇ ਸਾਡੇ ਗੁਰੂ ਸਾਹਿਬਾਨ ਦੇ ਦਿੱਤੇ ਹੋਏ ਸੁਨੇਹੇ ਵਾਲਾ ਇੱਕ ਮੁਲਕ ਬਣਨਾ, ਤੇ ਉਸ ਮੁਲਕ ਨੂੰ ਵਧੀਆ ਤੋਂ ਵਧੀਆ ਬਣਾਉਣ ਲਈ, ਜਿਵੇਂ ਗੁਰਦੁਆਰਾ ਸਾਹਿਬ ਹੁੰਦਾ, ਦੁਖੀ ਤੋਂ ਦੁਖੀ ਕੋਈ ਬੰਦਾ ਹੋਵੇ, ਜਦੋਂ ਉਹ ਗੁਰੂ ਘਰ 'ਚ ਚਲੇ ਜਾਂਦਾ, ਉਹਦੇ ਮਨ ਨੂੰ ਸਕੂਨ ਮਿਲਦਾ। ਤੇ ਜਿਵੇਂ ਆਪਾਂ ਕੋਈ ਮਨੁੱਖ ਆ ਭੁੱਖਾ ਆ, ਉਹਦੇ ਸਰੀਰ ਦੀ ਭੁੱਖ ਵੀ, ਤੇ ਜੇਕਰ ਉਹਨੂੰ ਕੋਈ ਹੋਰ ਤਕਲੀਫ ਆ, ਉਹਦੇ ਮਨ ਦੀ ਭੁੱਖ ਵੀ ਗੁਰਦੁਆਰੇ 'ਚ ਆ ਕੇ ਦੂਰ ਹੋ ਜਾਂਦੀ। ਇਹ ਨਹੀਂ ਕਿ ਗੁਰਦੁਆਰਾ ਸਾਹਿਬ ਦੇ ਲੰਗਰ ਦੇ ਵਿੱਚੋਂ 36 ਪ੍ਰਕਾਰ ਦੇ ਉਹਨੂੰ ਭੋਜਨ ਦਿੱਤੇ ਜਾਂਦੇ ਆ, ਪਰ ਉਹਨੂੰ ਸਬਰ ਦਿੱਤਾ ਜਾਂਦਾ, ਤੇ ਉਹ ਬੰਦਾ ਉੱਥੇ ਆਪਣੇ ਆਪ ਨੂੰ ਰੱਜਿਆ ਰੱਜਿਆ ਮਹਿਸੂਸ ਕਰਦਾ। ਕਿਸੇ ਵੀ ਜਾਤ ਦਾ ਹੋਵੇ, ਕਿਸੇ ਧਰਮ ਦਾ ਹੋਵੇ, ਕਿਸੇ ਨਸਲ ਦਾ ਹੋਵੇ, ਦੁਨੀਆ ਦੇ ਕਿਸੇ ਕੋਨੇ 'ਚੋਂ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਕਾ ਲੰਗਰ ਛਕਣ ਤੋਂ ਬਾਅਦ, ਦੀਵਾਨ ਵਿੱਚ ਬੈਠਣ ਤੋਂ ਬਾਅਦ, ਉਹ ਮਨੁੱਖ ਜਦੋਂ ਰੱਜਿਆ ਰੱਜਿਆ ਮਹਿਸੂਸ ਕਰਦਾ, ਇਹੀ ਖਾਲਿਸਤਾਨ। ਖਾਲਿਸਤਾਨ ਦੇ ਵਿੱਚ ਹਰ ਇੱਕ ਮਨੁੱਖ ਜਿਹੜਾ ਹੈ, ਉਹ ਆਪਣੇ ਆਪ ਨੂੰ ਸੁਰੱਖਿਅਤ ਤੇ ਆਪਣੇ ਆਪ 'ਚ ਸੰਪੂਰਨ ਤੇ ਬਿਲਕੁਲ ਰੱਜਿਆ ਰੱਜਿਆ। ਉਹਦੇ ਕੋਲੇ ਇਹ ਨਹੀਂ ਕਿ ਕਰੋੜਾਂ ਰੁਪਈਏ ਹੋਣਗੇ, ਪਰ ਉਹਦੇ ਕੋਲੇ ਮਨ ਦੀ ਤਸੱਲੀ ਹੋਊ। ਇਹ ਜ਼ਰੂਰੀ ਨਹੀਂ ਕਿ ਕਾਰਾਂ, ਕੋਠੀਆਂ, ਬੰਗਲੇ ਹੋਣਗੇ, ਪਰ ਉਹ ਆਪਣੇ ਆਪ ਦੇ ਵਿੱਚ ਮੁਕੰਮਲ ਤੌਰ ਦੇ ਉੱਤੇ ਸਬਰ ਸੰਤੋਖ ਵਾਲਾ ਰੱਜਿਆ ਹੋਇਆ ਮਨੁੱਖ ਹੋਏ। ਖੈਰ, ਖਾਲਿਸਤਾਨ ਦੇ ਬਾਰੇ ਜਿਸ ਮਨੁੱਖ ਨੂੰ ਇਸ ਸਾਰੇ ਕਾਸੇ ਦੇ ਬਾਵਜੂਦ ਖੁੰਦਕਾਂ, ਟਿੱਚਰਾਂ ਦੀ ਲੋੜ ਹੈ, ਉਹ ਬੰਦੇ ਫਿਰ ਕਹਿੰਦੇ ਹੁੰਦੇ ਨੇ ਕੋਈ 2 ਲਾਈਨਾਂ ਦਾ, ਕੋਈ 10 ਪੇਜਾਂ ਦਾ ਸਾਨੂੰ ਕੋਈ ਡਾਕੂਮੈਂਟ ਹੀ ਦਿਖਾ ਦਿਓ ਜੀ। ਜਿੱਦਣ 1984 'ਚ ਦਰਬਾਰ ਸਾਹਿਬ ਦੇ ਉੱਤੇ ਟੈਂਕਾਂ, ਤੋਪਾਂ, ਤਿਰੰਗਾ ਲਾ ਕੇ ਆਏ ਸੀ, ਗੋਲੇ ਭਰਾਏ ਸੀ, ਇੱਥੇ ਜ਼ੁਲਮ ਹੋਇਆ ਸੀ, ਉਦੋਂ ਇੱਕ ਧਿਰ ਇੱਥੇ ਲੱਡੂ ਪਕੌੜੇ ਬਣ ਰਹੀ ਸੀ। ਸਾਫ਼ ਤੌਰ ਦੇ ਉੱਤੇ
ਉਹ ਸੋਚ ਜਿਹੜੀ ਲੱਡੂ ਪਕੌੜੇ ਵੰਡਵਾ ਸਕਦੀ ਹੈ, ਚਾਹੇ ਆਪਣੇ ਇਸ ਧਰਤੀ ਉੱਤੇ, ਪੰਜਾਬ ਦੀ ਧਰਤੀ ਉੱਤੇ ਜੋ ਮਰਜ਼ੀ ਵਾਪਰ ਗਿਆ, ਪਰ ਆਪਣੀ ਧਰਤੀ ਉੱਤੇ ਕਦੇ ਇਹ ਨਹੀਂ ਹੋ ਸਕਿਆ ਕਿ ਅਸੀਂ ਹਿੰਦੂਆਂ ਦੇ ਮੰਦਰਾਂ ਨੂੰ ਨਿਸ਼ਾਨਾ ਬਣਾ ਲਿਆ ਹੋ। ਇਹ ਬਿਲਕੁਲ ਨਹੀਂ ਹੋਇਆ। ਖਾੜਕੂਵਾਦ ਦੇ ਸਿਖਰ ਮੌਕੇ ਵੀ ਕਿਸੇ ਦੇ ਦਿਮਾਗ 'ਚ ਇਹ ਗੱਲ ਨਹੀਂ ਆਈ। ਕਿਉਂ ਨਹੀਂ ਆਈ? ਕਿਉਂਕਿ ਸਿੱਖ, ਗੁਰੂ ਪਾਤਸ਼ਾਹ ਦਾ ਸਾਜਿਆ ਹੋਇਆ ਸਿੱਖ ਕਿਸੇ ਪਾਪੀ ਨੂੰ ਨਫ਼ਰਤ ਕਰਦਾ। ਅਸੀਂ ਉਹਨਾਂ ਜ਼ਾਲਮਾਂ ਨੂੰ, ਉਹਨਾਂ ਬੁੱਚੜਾਂ ਨੂੰ ਨਫ਼ਰਤ ਕਰਦੇ ਹਾਂ ਤੇ ਕਰਦੇ ਰਹਾਂਗੇ ਜਿਨ੍ਹਾਂ ਨੇ ਸਾਡੇ ਨਾਲ ਮਾੜਾ ਕੀਤਾ। ਇੰਦਰਾ ਨੇ ਮਾੜਾ ਕੀਤਾ ਸੀ, ਸਿੰਘਾਂ ਨੇ ਠੋਕ। ਵੈਦਿਆਂ ਨੇ ਮਾੜਾ ਕੀਤਾ ਸੀ, ਠੋਕਤਾ। ਜੇ ਸੱਜਣ ਕੁਮਾਰ, ਜਗਦੀਸ਼ ਟੈਟਲਰ ਵਰਗੇ ਲੁਕਦੇ ਫਿਰਦੇ ਆ, ਜਾਂ ਹੋਰ ਜਿਹੜੇ ਦੁਸ਼ਟ ਸੋਧੇ, ਬਿਆੰਤੇ ਬੁੱਚੜ ਸਮੇਤ ਜਿਨ੍ਹਾਂ ਨੇ ਸਾਡੇ ਨਾਲ ਮਾੜਾ ਕੀਤਾ, ਮਾੜਾ ਸੋਚਿਆ, ਉਹ ਠੋਕਤੇ। ਚਾਹੇ ਉਹ ਇਜ਼ਹਾਰ ਆਲਮ ਵਰਗਾ ਹੋਵੇ ਮੁਸਲਮਾਨ, ਅਸੀਂ ਉਹਨੂੰ ਮੁਸਲਮਾਨ ਹੋਣ ਕਰਕੇ ਨਫ਼ਰਤ ਨਹੀਂ ਕਰਦੇ, ਉਹਦੇ ਪਾਪ ਕਰਕੇ ਨਫ਼ਰਤ ਕਰਦੇ। ਅਸੀਂ ਵੈਦਿਆਂ ਨੂੰ ਜਾਂ ਇੰਦਰਾ ਨੂੰ ਉਹਦੇ ਧਰਮ ਕਰਕੇ ਨਫ਼ਰਤ ਨਹੀਂ ਕਰਦੇ, ਅਸੀਂ ਉਹਦੇ ਪਾਪ ਕਰਕੇ ਨਫ਼ਰਤ ਕਰਦੇ। ਇਵੇਂ ਹੀ ਜਿਹੜੀ ਸੋਚ ਸਾਡੇ ਧਰਮ ਦੇ ਉੱਤੇ ਪਾਪ ਕਰਨ ਦਾ ਵੱਲ ਸਿਖਾਉਂਦੀ ਆ, ਅੰਦਰ ਇਹ ਜ਼ਹਿਰ ਭਰਦੀ ਆ, ਅਸੀਂ ਉਸ ਨਫ਼ਰਤ ਨੂੰ ਮਿਟਾਉਣ ਵਾਲਾ ਮੁਲਕ ਸਿਰਜਣਾ। ਕਿਸੇ ਵੀ ਸਿੱਖ ਦੇ ਅੰਦਰ ਤਾਂ ਕੀ, ਖਾਲਿਸਤਾਨ ਅੰਦਰ ਵਸਦੇ ਕਿਸੇ ਵੀ ਹੋਰ ਗੈਰ ਸਿੱਖ ਦੇ ਅੰਦਰ ਵੀ ਇਹ ਨਹੀਂ ਹੋਊਗਾ ਕਿ ਫਲਾਣੇ ਧਰਮ ਦਾ, ਫਲਾਣੇ ਧਰਮ ਦੇ ਗ੍ਰੰਥ ਦਾ, ਧਰਮ ਦੇ ਅਸਥਾਨ ਦਾ ਜਾਂ ਉਹਦੀ ਧਾਰਮਿਕ ਸ਼ਖਸੀਅਤ ਦਾ ਨੁਕਸਾਨ ਕਰਨਾ ਜਾਂ ਤਿਰਸਕਾਰ ਕਰਨਾ। ਵਿਰੋਧ ਹੋਣਾ, ਵਖਰੇਵਾਂ ਹੋਣਾ ਹੋਰ ਗੱਲ, ਪਰ ਇਹ ਨਹੀਂ ਕਿ ਜੇਕਰ ਤੂੰ ਮੇਰੇ ਵਾਂਗੂ ਨਹੀਂ ਸੋਚਦਾ, ਮੇਰੇ ਤਰੀਕੇ ਨਾਲ ਰੱਬ ਨੂੰ ਨਹੀਂ ਮੰਨਦਾ, ਮੇਰੇ ਵਰਗੇ ਵਿਚਾਰ ਨਹੀਂ ਹੈਗੇ, ਤਾਂ ਤੂੰ ਗਲਤ ਹੈ। ਸਾਡੇ ਪੰਜਾਬ ਦੀ ਧਰਤੀ ਉੱਤੇ ਬੜੇ ਥਾਂ ਇਹੋ ਜਿਹੇ ਨੇ ਜਿੱਥੇ ਗੁਰਦੁਆਰਾ ਸਾਹਿਬ ਦੇ ਕੋਲ ਮਸੀਤ ਹੁੰਦੀ ਹੈ, ਤੇ ਬੀਤੇ ਦੌਰ ਵਿੱਚ ਮੁਸਲਮਾਨਾਂ ਨਾਲ ਜਾਂ ਇਸਲਾਮ ਨੂੰ ਮੰਨਣ ਵਾਲਿਆਂ ਨਾਲ ਸਿੱਖਾਂ ਦਾ ਕਿੰਨਾ ਜ਼ਿਆਦਾ ਟਕਰਾਅ ਰਿਹਾ। ਫਿਰ ਅਸੀਂ ਗੁਰਦੁਆਰਿਆਂ ਦੇ ਕੋਲ ਕਾਹਤੋਂ ਮਸੀਤਾਂ ਬਣਾਈਆਂ ਹੋਈਆਂ ਨੇ। ਇਸ ਧਰਤੀ ਉੱਤੇ ਬੜੇ ਥਾਂ ਇਹੋ ਜਿਹੇ ਮਿਲ ਜਾਣਗੇ ਜਿੱਥੇ ਗੁਰਦੁਆਰਾ ਸਾਹਿਬ ਦੇ ਕੋਲ ਮੰਦਰ, ਤੇ ਸਾਡਾ ਹਿੰਦੂਆਂ ਨਾਲ ਜਿਹੋ ਜਿਹਾ ਹਿਸਾਬ ਕਿਤਾਬ ਰਿਹਾ, ਅਸੀਂ ਇਹ ਕਿਵੇਂ ਬਰਦਾਸ਼ਤ ਕਰ ਰਹੇ ਹਾਂ? ਕਿਉਂਕਿ ਸਾਡਾ ਧਰਮ ਸਾਨੂੰ ਇਉਂ ਸਿਖਾਉਂਦਾ। ਇੱਥੋਂ ਤੱਕ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਸਭ ਤੋਂ ਨਜ਼ਦੀਕੀ ਬਾਬਾ ਠਾਰਾ ਸਿੰਘ ਤੇ ਭਾਈ ਅਮਰੀਕ ਸਿੰਘ, ਸਾਡੀ ਫੈਡਰੇਸ਼ਨ ਦੇ ਪ੍ਰਧਾਨ, ਜਦੋਂ ਗੁਰਦਾਸਪੁਰ ਜੇਲ੍ਹ 'ਚ ਸੀ, ਉੱਥੇ ਗੁਰਦੁਆਰਾ ਸਾਹਿਬ ਦੀ ਇਮਾਰਤ ਖਸਤਾ ਸੀ, ਇਮਾਰਤ ਦੀ ਸੇਵਾ ਕਰਵਾਈ, ਤਾਂ ਹਿੰਦੂ ਭਰਾਵਾਂ ਨੇ ਕਿਹਾ ਸਾਡਾ ਮੰਦਰ ਨਾਲ ਮੰਦਰ ਬਣਾਇਆ। ਬਾਬਾ ਜਰਨੈਲ ਸਿੰਘ ਤਕਰੀਰ ਕਰਦੇ ਹੋਏ ਗੱਲ ਕਹਿੰਦੇ ਹੁੰਦੇ ਸੀ, ਗੁਰਦਾਸਪੁਰ ਦੀ ਜੇਲ੍ਹ 'ਚ ਜਾ ਕੇ ਦੇਖ ਲਓ, ਗੁਰਦੁਆਰਾ ਸਾਹਿਬ ਦੇ ਨਾਲ ਮੰਦਰ ਬਣਾਇਆ ਹੋਇਆ। ਸੋ ਸਾਡਾ ਧਰਮ ਜਾਂ ਸਾਡਾ ਮੁਲਕ ਕਿਸੇ ਵੀ ਹੋਰ ਧਰਮ ਨੂੰ ਜਾਂ ਕਿਸੇ ਹੋਰ ਕੌਮ ਦੇ ਬੰਦਿਆਂ ਨੂੰ ਨਫ਼ਰਤ ਕਰਨੀ ਨਹੀਂ ਸਿਖਾਉਂਦਾ। ਹਾਂ, ਪਾਪੀਆਂ ਨੂੰ ਨਹੀਂ ਬਖਸ਼ਣਾ। ਪਾਪੀ ਤਾਂ ਚਾਹੇ ਸਿੱਖਾਂ ਦੇ ਘਰੇ ਜੰਮਿਆ ਹੋਵੇ, ਚਾਹੇ KPS ਗਿੱਲ ਹੋਵੇ ਤੇ ਚਾਹੇ ਬੇਅੰਤ ਸਿੰਘ ਹੋਵੇ, ਉਹਦੇ ਨਾਲ ਕਿਵੇਂ ਨਜਿੱਠਣਾ, ਇਹ ਸਾਨੂੰ ਗੁਰੂ ਪਾਤਸ਼ਾਹ ਨੇ ਸਿਖਾਇਆ ਹੋਇਆ। ਸੋ ਜਿਹੜਾ ਸਾਡੀ ਕੌਮ ਦੇ ਵਿੱਚ ਪੈਦਾ ਹੋ ਕੇ ਆਪਦੇ ਮੁਲਕ ਦੇ ਖਿਲਾਫ ਬੋਲਣਾ, ਹਿੰਦੂਆਂ ਵਿੱਚੋਂ ਲੰਡੂ ਤੋਂ ਲੰਡੂ ਹਿੰਦੂ ਕਦੇ ਹਿੰਦੂ ਰਾਸ਼ਟਰ ਦੇ ਖਿਲਾਫ ਨਹੀਂ ਬੋਲੂਗਾ। ਸਾਡੇ ਚੋਂ ਇਹ ਬਰੀਡ ਹੀ ਪੈਦਾ ਹੋ ਗਈ, ਪੂਰੀ ਨਸਲ ਪੈਦਾ ਹੋ ਚੁੱਕੀ ਹੈ ਜੀ। ਇੱਕ ਪਾਸੇ ਹਿੰਦੂ ਭਾਈਚਾਰਾ ਆਪਦੀ ਕੌਮ ਦੇ, ਆਪਦੇ ਧਰਮ ਦੇ, ਆਪਦੇ ਜਿਹੜੇ ਅਸੂਲ ਨੇ, ਉਹਨਾਂ ਦੀ ਸ਼ੁੱਧਤਾ ਲਈ ਪੂਰਾ ਝੰਡਾ ਚੱਕ ਕੇ ਵੀ ਨਹੀਂ ਜੀ ਗਊ ਸਾਡੇ ਲਈ ਮਾਤਾ ਹੈ, ਫਲਾਨਾ ਇਹ ਹੈ ਵੋ, ਚਾਹੇ ਦੁਨੀਆ ਗਾਲਾਂ ਕੱਢਦੀ ਆ, ਹੱਸਦੀ ਆ ਗਊ ਮੂਤ ਪੀਣ ਤੇ, ਪਰ ਉਹ ਕਹਿੰਦੇ ਅਸੀਂ ਸਾਨੂੰ ਮਨਜ਼ੂਰ ਆ, ਸਾਡੇ ਧਰਮ ਦੇ ਵਿੱਚ ਹੈ। ਇੱਕ ਪਾਸੇ ਹਿੰਦੂ ਨੇ ਜਿਹੜੇ ਆਪਦੇ ਧਰਮ ਦੇ ਅਸੂਲਾਂ ਨੂੰ ਪੂਰੀ ਤਰ੍ਹਾਂ ਜਿਹੜੀ ਰਾਖੀ ਕਰ ਰਹੇ ਨੇ, ਪ੍ਰਚਾਰ ਰਹੇ ਨੇ। ਦੂਜੇ ਪਾਸੇ ਸਾਡੇ ਬੰਦੇ ਆ ਜਿਹੜੇ ਕਹਿੰਦੇ ਸਿੱਖੀ ਦਾ ਹਿੰਦੂਕਰਨ ਕਰਨਾ। ਬਾਬੇ ਧੋਮੇ ਤੋਂ ਲੈ ਕੇ ਨਕਲੀ ਨਿਹੰਗਾਂ ਸਮੇਤ ਬਹੁਤ ਸਾਰੇ ਪ੍ਰਚਾਰਕ, ਡੇਰੇਦਾਰ ਸਾਧ ਇਹ ਕਹਿੰਦੇ ਆ ਸਿੱਖੀ ਨੂੰ ਪਲੀਤ ਕਰਨਾ, ਸਿੱਖੀ ਨੂੰ ਪਲਿਊਟ ਕਰਨਾ, ਸਿੱਖੀ ਦਾ ਬਾਹਮਣੀਕਰਨ ਕਰਨਾ, ਸਿੱਖੀ ਦਾ ਹਿੰਦੂਕਰਨ ਕਰਨਾ। ਦੂਜੇ ਪਾਸੇ ਹਰ ਹਿੰਦੂ ਹਿੰਦੂ ਰਾਸ਼ਟਰ ਦੇ ਹੱਕ 'ਚ, ਤੇ ਸਾਡੀ ਕੌਮ ਨੂੰ ਵਿਪਤਾ ਪਈ ਹੋਈ ਆ
ਵੀ ਕਿਤੇ ਖਾਲਿਸਤਾਨ ਅੱਖਰ ਜਿਹੜਾ ਹੈਗਾ ਕੋਈ ਸਾਡੇ ਘਰ ਚੋਂ ਕੋਈ ਸਿੱਖ ਨਾ ਰਵੇ ਤੇ ਸਪੈਲਿੰਗ ਨਾ ਸਿੱਖ ਲਵੇ। ਹੱਦ ਹੋਈ ਪਈ ਹੈ। ਆ ਮੋਰਚਾ ਲੱਗਿਆ ਹੋਇਆ ਸਮਾਣੇ, ਉੱਥੇ ਮੋਰਚੇ ਦੇ ਉੱਤੇ ਕਿਤੇ ਸਿਮਰਨਜੀਤ ਸਿੰਘ ਮਾਨ ਦੇ ਸਪੁੱਤਰ ਸਰਦਾਰ ਇਮਾਨ ਸਿੰਘ ਮਾਨ ਨੇ ਖਾਲਿਸਤਾਨ ਦੀ ਗੱਲ ਛੇੜਨੀ ਤੇ ਮੋਰਚੇ ਵਾਲਿਆਂ ਨੂੰ ਪੈ ਗਈ ਬਿਪਤਾ। ਉਹ ਰੌਲਾ ਪਿਆ ਰਿਹਾ ਬਈ ਜੀ ਤੁਸੀਂ ਇਹਨੂੰ ਰੋਕਿਆ ਟੋਕਿਆ ਕਿਉਂ? ਦੱਸੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਿਉਂ ਹੋ ਰਹੀ ਹੈ? ਜਿਹੜਾ ਇਹ ਮੋਰਚਾ ਲਾਈ ਬੈਠੇ ਆ, ਕੀ ਉਹਨਾਂ ਨੂੰ ਪਤਾ ਨਹੀਂ ਵੀ ਤੁਸੀਂ ਕਿੰਨਾ ਤੋਂ ਕਾਨੂੰਨ ਮੰਗਦੇ ਫਿਰਦੇ ਹੋ? ਨਾ ਤਾਂ ਉਹਨਾਂ ਨੇ ਕਾਨੂੰਨ ਬਣਾਉਣਾ, ਤੇ ਜੇ ਬਣ ਗਿਆ ਪਹਿਲਾਂ ਕਿੰਨੇ ਕੁ ਕਾਨੂੰਨਾਂ ਕਰਕੇ ਲੋਕ ਰੁਕਦੇ ਆ। ਇਸ ਮੁਲਕ ਦੇ ਵਿੱਚ ਕਤਲ ਦੇ ਖਿਲਾਫ ਕਾਨੂੰਨ ਨਹੀਂ ਹੈ। ਕੀ ਕਾਨੂੰਨ ਫਿਰ ਬਣਨ ਤੋਂ ਬਾਅਦ ਕਤਲ ਰੁਕ ਗਏ? ਲੁੱਟਾਂ ਖੋਹਾਂ, ਹੇਰਾ ਫੇਰੀ, ਠੱਗੀ ਠੋਰੀ, ਕਿਹੜੀ ਗੱਲ ਆ ਜਿਹਦੇ ਖਿਲਾਫ ਕਾਨੂੰਨ ਨਹੀਂ? ਹੁਣ ਦੂਜੇ ਪਾਸੇ ਸੋਚੋ, ਇਹ ਪਿਛਲੇ 20-25 ਸਾਲ ਤੋਂ ਪਹਿਲਾਂ ਇਸ ਧਰਤੀ ਉੱਤੇ ਕੋਈ ਇਹੋ ਜਿਹਾ ਕੋਨਾ ਹੈਗਾ ਜਿੱਥੇ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਖੀ ਕਰਨੀ ਪਵੇ? ਕਿਉਂ? ਉਦੋਂ ਕਿਉਂ ਨਹੀਂ? ਕਿਉਂਕਿ ਇਹੀ ਤਾਂ ਅਸਲੀ ਗੱਲ ਹੁੰਦੀ ਆ ਕਿ ਕਿਸੇ ਵੀ ਧਰਤੀ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪਿਆ ਹੋਵੇ ਤੇ ਉਹਨੂੰ ਰਾਖੀ ਕਰਨ ਲਈ ਕੋਈ ਖਤਰਾ ਉਹਦੇ ਲਈ ਸਾਨੂੰ ਮਹਿਸੂਸ ਨਾ ਹੋਵੇ। ਇਹ ਗੱਲ ਪੈਦਾ ਕਿਵੇਂ ਹੋਈ? ਹੁਣ ਨਾ ਤਾਂ ਇੱਥੇ ਕਿਸੇ ਹਿੰਦੂਆਂ ਦੇ, ਕਿਸੇ ਮੁਸਲਮਾਨਾਂ ਦੇ, ਕਿਸੇ ਹੋਰ ਧਰਮ ਦੇ ਕਿਸੇ ਵੀ ਗ੍ਰੰਥ ਨੂੰ ਕੋਈ ਖਤਰਾ ਨਹੀਂ। ਸਿੱਖਾਂ ਦਾ ਪੰਜਾਬ ਗੜ੍ਹ ਮੰਨਿਆ ਜਾਂਦਾ ਤੇ ਪਾਕਿਸਤਾਨ ਸਮੇਤ ਦੁਨੀਆ ਦੇ ਕਿਸੇ ਮੁਲਕ 'ਚ ਸਾਡਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਕੁਝ ਇੱਥੇ ਸਾਡੇ ਪੰਜਾਬ ਦੇ ਵਿੱਚ ਸਾਨੂੰ ਉਹ ਦਿਖਾਉਣਾ ਤੇ ਇਹੀ ਚਾਹੁੰਦੇ ਆ ਕਿ ਜਿਹੜਾ ਤੁਸੀਂ ਕਹਿੰਦੇ ਹੋ ਨਾ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਆਹ ਲਓ। ਆ ਕੱਲ ਦਾ ਫੇਰ ਰੌਲਾ ਪੈਂਦਾ ਵੀ ਜਿੱਥੇ ਸਮਾਣੇ ਉਹ ਟਾਵਰ ਤੇ ਸਿੰਘ ਬੈਠਾ ਚੜਿਆ, ਉੱਥੇ ਥੋੜੀ ਦੂਰ ਉਰੇ ਪਾਵਨ ਬਾਣੀ ਦੇ ਜਿਹੜੇ ਆ ਪੱਤਰੇ ਉਹ ਅੰਗ ਖਿਲਾਰੇ ਗਏ। ਉਹ ਗੱਲ ਪਤਾ ਨਹੀਂ ਕਿੱਧਰ ਨੂੰ ਜਾਣੀ ਆ, ਵਾਹਿਗੁਰੂ ਜਾਣੇ। ਪਰ ਸੱਚਾਈ ਇਹ ਹੈ ਕਿ ਇਸ ਮੁਲਕ ਦੇ ਕਾਨੂੰਨਾਂ ਤੋਂ, ਇਸ ਮੁਲਕ ਦੇ ਸਿਸਟਮ ਤੋਂ ਅਜੇ ਵੀ ਸਾਡੇ ਭਰਾ ਇਨਸਾਫ ਭਾਲਦੇ ਫਿਰਦੇ ਆ। ਹੱਦ ਹੋਈ ਪਈ। ਦੁਨੀਆ ਭਰ ਦੇ ਵਿੱਚ ਜਿਹੋ ਜਿਹਾ ਮਾਹੌਲ ਬਣਿਆ ਹੋਇਆ, ਉਹਨੂੰ ਸਮਝ ਕੇ ਕੋਈ ਰਣਨੀਤੀ ਬਣਾਉਣ ਦੀ ਲੋੜ ਆ। ਉਹਦੇ ਲਈ ਐਜੂਕੇਟ ਹੋਣ ਦੀ ਲੋੜ ਆ। ਖਾਲਿਸਤਾਨ ਬਾਰੇ, ਖਾਲਸਾ ਪੰਥ ਬਾਰੇ, ਦੁਨੀਆ ਭਰ ਦੀਆਂ ਹੋਰਨਾਂ ਗੱਲਾਂ ਬਾਰੇ ਸਾਨੂੰ ਸਿੱਖਣ ਦੀ ਲੋੜ ਆ। ਨੈਰੇਟਿਵ ਦੀ ਜੰਗ ਸਮਝਣ ਦੀ ਲੋੜ ਆ। ਇੱਕ ਪਾਸੇ ਚਾਈਨਾ ਵਰਗੇ ਮੁਲਕਾਂ ਦੀ ਇੱਕ ਨਿੱਕੀ ਜੀ ਖਬਰ, ਆ ਪਰਸੋਂ ਖਬਰ ਆਈ ਸੀ ਬਈ ਜੀ ਚਾਈਨਾ ਦੇ ਵਿੱਚ ਪੰਜਾਬੀ ਬੋਲੀ ਨੂੰ ਸਿਖਾਉਣ ਦਾ ਉੱਥੇ ਕੋਈ ਏਜੰਡਾ, ਕੋਈ ਪ੍ਰੋਗਰਾਮ ਸਾਹਮਣੇ ਆਇਆ ਤੇ ਇਸ ਖਬਰ ਦੇ ਆਉਣ ਤੋਂ ਬਾਅਦ ਬਹੁਤ ਵੱਡੇ ਪੱਧਰ ਦੇ ਉੱਤੇ ਹੱਕ 'ਚ ਤੇ ਖਿਲਾਫ ਚਰਚਾ ਛਿੜੀ ਹੋਈ ਕਿ ਚੀਨ ਨੇ ਇਹ ਕੰਮ ਕਿਉਂ ਕੀਤਾ। ਇੱਕ ਨਿੱਕੀ ਜੀ ਲਾਈਨ ਆ, ਇੰਨੀ ਹੋਈ ਆ ਨਾ ਕਿ ਚੀਨ ਦੇ ਵਿੱਚ ਪੰਜਾਬੀ ਸਿਖਾਈ ਜਾਵੇਗੀ ਤੇ ਪੰਗਾ ਖੜਾ ਹੋ ਗਿਆ ਇੰਡੀਆ ਨੂੰ ਤੇ ਕੇਸਾਧਾਰੀ ਹਿੰਦੂਆਂ ਨੂੰ, ਸਿੱਖੀ ਦੇ ਵੈਰੀਆਂ ਨੂੰ, ਸਿੱਖਾਂ ਦੇ ਘਰੇ ਜੰਮੇ ਹੋਏ ਗਦਾਰਾਂ ਨੂੰ ਪੂਰੀਆਂ ਮਿਰਚਾਂ ਲੱਗੀਆਂ ਪਈਆਂ। ਹੋਣਾ ਹਵਣਾ ਪਤਾ ਨਹੀਂ ਕੀ ਹੈ ਇਹਦੇ ਨਾਲ, ਪਰ ਇਹ ਆ ਇੱਕ ਗੱਲ ਜਿਹਦੇ ਨਾਲ ਨੈਰੇਟਿਵ ਹਿੱਲ ਜਾਂਦੇ ਆ। ਦੂਜੇ ਪਾਸੇ ਜਿਹੜੀ ਜੰਗ ਚੱਲ ਰਹੀ ਹੈ ਇਜ਼ਰਾਈਲ, ਅਮਰੀਕਾ ਤੇ ਈਰਾਨ ਦੀ, ਉਸ ਜੰਗ ਦਾ ਨਤੀਜਾ ਕੀ ਨਿਕਲੂ ਇਹ ਤਾਂ ਸਾਨੂੰ ਨਹੀਂ ਪਤਾ। ਪਰ ਇੱਕ ਗੱਲ ਤਾਂ ਹੈ ਨਾ ਕਿ ਜਦੋਂ ਵੀ ਇਸ ਧਰਤੀ ਉੱਤੇ ਇਹੋ ਜਿਹੀਆਂ ਜੰਗਾਂ, ਇਹੋ ਜਿਹੀ ਅੰਤਰਰਾਸ਼ਟਰੀ ਪੱਧਰ ਦੀ ਹਿਲਜੁਲ ਹੋਵੇਗੀ ਤਾਂ ਹਰ ਕੌਮ ਆਪਣੇ ਹਿੱਤਾਂ ਅਨੁਸਾਰ ਫੈਸਲੇ ਕਰਦੀ। ਸਾਡੀ ਕੌਮ ਦੇ ਹਿੱਤ ਇਸ ਗੱਲ 'ਚ ਨੇ ਕਿ ਸਾਡਾ ਵੱਖਰਾ ਆਜ਼ਾਦ ਮੁਲਕ ਸਿਰਜਣ ਦੇ ਲਈ ਕੌਣ ਸਾਡੇ ਕੰਮ ਆਉਂਦਾ, ਕੌਣ ਸਾਡੇ ਕੰਮ ਆ ਸਕਦਾ। ਇਹ ਗੱਲ ਜੱਗ ਜ਼ਾਹਿਰ ਹੈ ਕਿ ਅਮਰੀਕਾ ਨੇ ਬਹੁਤ ਵੱਡੀ ਪੱਧਰ ਦੇ ਉੱਤੇ ਹੋਰਨਾਂ ਕਈ ਮੁਲਕਾਂ ਵਾਂਗ ਸਿੱਖਾਂ ਨੂੰ, ਇੰਡੀਅਨ ਸਟੇਟ ਦੇ ਜ਼ੁਲਮਾਂ ਦੇ ਸਤਾਏ ਸਿੱਖਾਂ ਨੂੰ ਸਿਆਸੀ ਤੌਰ ਦੇ ਉੱਤੇ ਪਨਾਹ ਦਿੱਤੀ ਹੈ। ਇਹ ਗੱਲ ਸੱਚ ਹੈ। ਪਰ ਇਹ ਵੀ ਗੱਲ ਸੱਚ ਹੈ ਕਿ ਹੋਰਨਾਂ ਮੁਸਲਮਾਨਾਂ ਦੇ ਮੁਲਕਾਂ ਨਾਲੋਂ ਕੱਲਾ ਪਾਕਿਸਤਾਨ ਸੀ ਜਿਹਨੇ ਸਾਡੀ ਉਦੋਂ ਬਾਂਹ ਫੜੀ। ਅਕਿਰਤ ਘਣ ਨਹੀਂ ਬਣ ਸਕਦੇ। ਸਾਰੀ ਦੁਨੀਆ ਜਿੰਨਾ ਮਰਜ਼ੀ ਸਾਨੂੰ ਚੰਗਾ ਕਵੇ, ਮਾੜਾ ਕਵੇ, ਪਰ ਜੋ ਸਾਡੇ ਲਈ ਪਾਕਿਸਤਾਨ ਨੇ ਲੱਤ ਲਾ ਕੇ, ਚਾਹੇ ਉਹ ਗੰਦਾ, ਮੰਗਾ, ਮਾੜਾ, ਭੁੱਖਾ, ਨੰਗਾ, ਜੋ ਮਰਜ਼ੀ ਹੈ, ਪਰ ਸਾਡੇ ਲਈ ਤਾਂ ਕਮਾਲ ਕਰਤੀ ਜੀ ਉਸ ਮੁਲਕ। ਜਦੋਂ ਤੁਹਾਡੇ ਜੁੱਤੀਆਂ ਪੈਂਦੀਆਂ ਹੋਣ, ਤੁਹਾਡੀਆਂ ਧੀਆਂ ਭੈਣਾਂ ਨੂੰ ਚੱਕ ਕੇ ਅਗਲੇ ਥਾਣਿਆਂ 'ਚ ਲਿਜਾ ਕੇ ਬੇਪੱਤ ਕਰਦੇ ਹੋਣ,
ਉਦੋਂ ਉਹ ਮੁਲਕ ਤੁਹਾਡੇ ਲਈ ਲੱਤ ਲਾ ਕੇ ਖੜ ਜੇ, ਹੋਰ ਆਪਾਂ ਨੂੰ ਕੀ ਚਾਹੀਦਾ। ਜਿੱਥੇ ਉਹਦੇ ਨਾਲ ਕਿਸੇ ਗੱਲੋਂ ਵਖਰੇਵਾ ਹੋਏ ਉਹ ਕਰ ਲਾਂਗੇ, ਪਰ ਇਹ ਨਹੀਂ ਆਪਾਂ ਭੁੱਲ ਸਕਦੇ। ਹੁਣ ਇਹ ਗੱਲ ਮੈਂ ਇਸ ਕਰਕੇ ਕੀਤੀ ਹੈ ਕਿ ਕਈ ਵਾਰ ਬੋਲ ਕੇ ਫਾਇਦਾ ਹੁੰਦਾ ਵੀ ਅਸੀਂ ਫਲਾਣੇ ਦੇ ਹੱਕ 'ਚ, ਕਈ ਵਾਰ ਚੁੱਪ ਰਹਿ ਕੇ ਫਾਇਦਾ ਹੁੰਦਾ। ਅੱਜ ਜਦੋਂ ਇੰਡੀਆ ਤੇ ਪਾਕਿਸਤਾਨ ਦੀ ਜੰਗ ਦਾ ਮਾਹੌਲ ਸੀ, ਪੂਰੇ ਭਾਰਤ ਨੂੰ ਵਿਪਤਾ ਪਈ ਹੋਈ ਸੀ ਕਿ ਐਤਕੀ ਪੰਜਾਬ ਜਿਹੜਾ ਹੈ ਉਹ ਅੰਨੀ ਦੇ ਥੇ ਭਾਰਤ ਮਾਤਾ ਕੀ ਜੈ ਨਹੀਂ ਕਹਿ ਰਿਹਾ। ਬੜਾ ਪਿੱਟ ਪਟੂਆ ਪਿਆ, ਬੜੇ ਪੰਪ ਮਾਰੇ ਗਏ, ਅਖੀਰ ਤੇ ਫਿਰ ਗਾਲਾਂ ਵਰਗੀ ਬੋਲੀ ਬਈ ਤੁਸੀਂ ਮਰ ਗਏ, ਸਾਹਮਣੇ ਉਹ ਮੁਸਲਮਾਨ ਨੇ, ਇਹਨਾਂ ਮੁਸਲਿਆਂ ਨੇ ਤਾਂ ਤੁਹਾਡੇ ਗੁਰੂਆਂ ਤੇ ਜ਼ੁਲਮ ਕੀਤੇ ਸੀ, ਸਾਹਿਬਜ਼ਾਦੇ ਸ਼ਹੀਦ ਕੀਤੇ ਸੀ, ਲੜੋ ਮਰੋ। ਮੈਨੂੰ ਉਦੋਂ ਸਰਦਾਰ ਗਜਿੰਦਰ ਸਿੰਘ ਦੀ ਕਵਿਤਾ ਚੇਤੇ ਆ ਰਹੀ ਸੀ, ਜਿਹੜੀ 1971 ਦੀ ਜੰਗ ਮੌਕੇ ਉਹਨਾਂ ਨੇ ਲਿਖੀ ਸੀ ਕਿ ਦਸ਼ਮੇਸ਼ ਪਿਤਾ ਦੇ ਵਾਰਸੋ, ਪੀਰ ਬੁੱਧੂ ਸ਼ਾਹ ਦੇ ਵਾਰਸਾਂ ਤੇ ਗੋਲੀਆਂ ਚਲਾ ਰਹੇ ਹੋ ਤੇ ਗੰਗੂ ਦੇ ਵਾਰਸਾਂ ਦਾ ਹੁਕਮ ਬਜਾ ਰਹੇ। ਸੋ ਹੱਕ ਸੱਚ ਨੂੰ ਪਛਾਣੋ, ਗੰਗੂ ਦੇ ਵਾਰਸਾਂ ਦੀ ਬੋਲੀ ਨੂੰ ਸਮਝੋ, ਚਾਹੇ ਉਹ ਪੱਗ ਬੰਨ ਕੇ ਆਵੇ, ਗੋਲ ਪਰਨਾ ਬੰਨ ਕੇ ਆਵੇ, ਸਿੰਘ ਬਣ ਕੇ ਆਵੇ, ਨਕਲੀ ਨਿਹੰਗ ਬਣ ਕੇ ਆਵੇ, ਅਸਲੀ ਨਿਹੰਗ ਬਣ ਕੇ ਆਵੇ। ਜਿਹੜੇ ਵੀ ਸ਼ਖਸ ਦੀ ਗੱਲਬਾਤ ਵਿੱਚ ਸਿੱਖੀ ਦਾ ਹਿੰਦੂਕਰਨ ਕਰਨ ਦਾ ਹੋਕਾ ਮਿਲਦਾ ਹੋਵੇ, ਉਹਨੂੰ ਰੱਦ ਕਰੀਏ, ਸਿੱਖੀ ਦੀ ਚੜ੍ਹਦੀ ਕਲਾ ਕਰੀਏ, ਖਾਲਸਾ ਪੰਥ ਦੀ ਜੈ ਜੈਕਾਰ ਕਰੀਏ, ਖਾਲਿਸਤਾਨ ਦੀ ਸਿਰਜਣਾ ਕਰੀਏ। ਇੱਥੇ ਸਮਾਪਤੀ ਆ, ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।